ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 15 अगस्त 2018 31 सावन नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਕਿ ਅੱਜ ਦਾ ਦਿਨ ਜੋ 15 ਅਗਸਤ ਹੈ ਉਹ ਹਿੰਦੂਆਂ ਲਈ ਉਹਨਾਂ ਦੀ ਆਜ਼ਾਦੀ ਦਾ ਦਿਨ ਹੈ, ਪਰ ਸਾਡੇ ਲਈ, ਸਾਡੇ ਸਿੱਖਾਂ ਲਈ, ਸਿੱਖ ਕੌਮ ਲਈ ਇਹ ਬਲੈਕ ਡੇ ਹੈ। ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ, ਤੁਹਾਡੇ ਵਿਚਾਰ ਸੁਣਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਘੱਟ ਲਫ਼ਜ਼ ਇਸਤੇਮਾਲ ਕੀਤੇ, ਪਰ ਜਿਵੇਂ ਕਹਿੰਦੇ ਨੇ ਕਿ ਸੈਂਟੈਂਸ ਇਜ਼ ਦਾ ਬੁੱਕ, ਜੀ ਤੁਸੀਂ ਸਾਰੀ ਕਿਤਾਬ ਬਿਆਨ ਕਰ ਦਿੱਤੀ। ਬਿਲਕੁਲ, ਕਿਉਂਕਿ ਬਹੁਤ ਵਾਰ ਜਿਨ੍ਹਾਂ ਗੱਲਾਂ ਨੂੰ ਅਸੀਂ ਸਮਝਣ ਦੀ ਅੱਜ ਕੋਸ਼ਿਸ਼ ਕਰਦੇ ਹਾਂ, ਸੰਭਵ ਹੈ 72 ਸਾਲ ਪਹਿਲਾਂ ਜਦੋਂ ਕਿ ਲਗਭਗ 40% ਸਿੱਖ ਕੌਮ ਆਪਣੇ ਘਰ ਦੇ ਜੀ ਮਰਵਾ ਕੇ ਇਧਰ ਨੂੰ ਤੁਰ ਰਹੇ ਸੀ, ਉਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਸ ਆਜ਼ਾਦੀ ਦਾ ਕੀ ਮਤਲਬ ਹੈ। ਜਿਹੜੇ ਲੱਖਾਂ ਮੁਸਲਮਾਨ ਇਧਰੋਂ ਈਸਟ ਪੰਜਾਬ ਚੋਂ ਔਰ ਯੂਪੀ ਚੋਂ, ਬਿਹਾਰ ਚੋਂ, ਪੱਛਮੀ ਪੰਜਾਬ ਚੋਂ ਆਪਣੇ ਘਰਾਂ ਦੇ ਜੀ ਮਰਵਾ ਕੇ ਔਰ ਸਦੀਆਂ ਤੋਂ ਜਿੱਥੇ ਰਹਿੰਦੇ ਸੀ ਉਸ ਸਭ ਨੂੰ ਛੱਡ ਕੇ ਦੂਸਰੇ ਪਾਸੇ ਤੁਰੇ ਜਾਂਦੇ ਸੀ, ਜਿਸ ਨੂੰ ਕਹਿੰਦੇ ਨੇ ਕਿ ਜੀ ਇਹ ਹੁਣ ਪਾਕਿਸਤਾਨ ਹੈ ਔਰ ਇਧਰਲੇ ਸੀ ਕਿ ਜੀ ਇਹ ਹੁਣ ਇੰਡੀਆ ਹੈ, ਉਹ ਮੁਸਲਮਾਨ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਆਜ਼ਾਦੀ ਦਾ ਕੀ ਮਤਲਬ ਹੁੰਦਾ ਹੈ। ਆਜ਼ਾਦੀ ਦਾ ਮਤਲਬ ਬਰਬਾਦੀ ਹੈ ਜਾਂ ਕੀ ਹੈ। ਔਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਬੇਸ਼ੱਕ ਕੱਲ ਜਿਹੜਾ ਅਸੀਂ ਸੈਗਮੈਂਟ 14 ਅਗਸਤ ਨੂੰ ਸਮਰਪਿਤ ਕੀਤਾ ਹੈ ਪਾਕਿਸਤਾਨ ਦੀ ਆਜ਼ਾਦੀ ਦੇ ਦਿਨ ਨੂੰ, ਸਾਡੇ ਦਰਸ਼ਕਾਂ ਵੱਲੋਂ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਉਸ ਨੂੰ ਬਹੁਤ ਸਰਾਹਿਆ, ਬਹੁਤ ਸਾਰੇ ਕਮੈਂਟਸ ਉਸ ਦੇ ਉੱਤੇ ਨੇ। ਔਰ ਉਹਦੇ 'ਚ ਇੱਕ ਗੱਲ ਮੈਂ ਦੇਖੀ ਕਿ ਬੇਸ਼ੱਕ ਮੈਂ ਸਮਝਦਾ ਵੀ 72 ਸਾਲ 'ਚ ਕਿਵੇਂ ਵੀਲ ਜਿਹੜਾ ਚੱਕਰ ਕਿਸਮਤ ਦਾ ਜਾਂ ਹਾਲਾਤਾਂ ਦਾ ਜਾਂ ਸਿਆਸਤ ਦਾ ਉਹਨੇ ਕਿਵੇਂ ਪੂਰਾ ਗੇੜਾ ਕੱਟਿਆ ਕਿ ਕਿੱਥੇ 72 ਸਾਲ ਪਹਿਲਾਂ ਜਿਸ ਕਿਸਮ ਦੀਆਂ ਨੀਤੀਆਂ ਕਾਂਗਰਸ ਦੀਆਂ ਔਰ ਅੰਗਰੇਜ਼ੀ ਸਾਮਰਾਜਵਾਦੀ ਜਿਹੜੇ ਕਿ ਕਾਹਲੀ 'ਚ ਉੱਥੋਂ ਨਿਕਲਣਾ ਚਾਹੁੰਦੇ ਸੀ, ਭਾਵੇਂ ਉਹਨਾਂ ਨੇ ਪਹਿਲਾਂ ਸਤੰਬਰ 1948 ਦੇ ਵਿੱਚ ਜਿਹੜਾ ਉਹ ਜਾਣ ਦਾ ਫੈਸਲਾ ਲਿਆ ਸੀ, ਫਿਰ ਉਹ ਇਸ ਨੂੰ 1 ਸਾਲ ਇੱਕਦਮ ਵਧਾ ਦਿੱਤਾ ਗਿਆ। ਤੇ ਇਹ ਬਹੁਤ ਸਾਰੇ ਜੇ ਨੇ ਸਵਾਲ ਨੇ ਕਿ ਭਾਈ ਜੇ 1948 'ਚ ਇਹ ਹੁੰਦਾ ਤਾਂ ਕੀ ਜਿਹੜੀ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਹੋਈ, ਫੋਰਸਡ ਮਾਈਗ੍ਰੇਸ਼ਨ, ਬੰਦੇ ਮਾਰ ਮਰਵਾ ਕੇ ਇਧਰੋਂ ਉਧਰੋਂ, ਕੀ ਇਹ ਸ਼ਾਂਤਮਈ ਤਰੀਕੇ ਨਾਲ ਨਹੀਂ ਸੀ ਹੋ ਸਕਦੀ? ਕੀ ਇਵੇਂ ਹੀ ਜਦਾਦਾਂ ਦਾ ਆਦਾਨ ਪ੍ਰਦਾਨ ਨਹੀਂ ਸੀ ਹੋ ਸਕਦਾ ਜੇ ਫਾਈਨਲੀ ਸਹੀ ਸਿੱਟੇ ਤੇ ਪਹੁੰਚਣਾ ਸੀ? ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਅਸੀਂ ਕੱਲ ਦੇ ਪ੍ਰੋਗਰਾਮ 'ਚ ਮੂਲ ਤੌਰ ਦੇ ਉੱਤੇ ਉਹਨਾਂ ਇਤਿਹਾਸਕ ਸੱਚਾਈਆਂ ਦੀ ਗੱਲ ਕੀਤੀ ਜਿਹੜੀਆਂ ਕਿ ਜ਼ਾਹਰ ਕਰਦੀਆਂ ਸੀ ਕਿ 1000 ਸਾਲ ਦੀ ਗੁਲਾਮੀ ਤੋਂ ਬਾਅਦ ਕਾਂਗਰਸ ਜਿਸ ਨੇ ਲਬਾਦਾ ਜਾਂ ਪਹਿਰਾਵਾ ਭਾਵੇਂ ਸੈਕੂਲਰਿਜ਼ਮ ਦਾ ਪਾਇਆ ਹੋਇਆ, ਪਰ ਉਹਨਾਂ ਦੇ ਅੰਦਰ ਉਹੀ ਰਾਮ ਰਾਜ, ਉਹੀ ਜਿਹੜੀ ਉਹਨਾਂ ਨੇ ਗਲੋਰੀ ਆਪ ਹੀ ਕ੍ਰੀਏਟ ਕੀਤੀ। ਔਰ ਖਾਸ ਤੌਰ ਤੇ 19ਵੀਂ ਸਦੀ ਦੇ ਦੂਸਰੇ ਅੱਧ ਦੇ ਵਿੱਚ ਜਾ ਕੇ ਜਿਸ ਨੂੰ ਉਹ ਸੇਂਟ ਅਰਬਿੰਦੋ ਹੋਏ, ਰਵਿੰਦਰਨਾਥ ਟੈਗੋਰ ਹੋਏ, ਬੰਕਮ ਚੰਦਰ ਚੈਟਰਜੀ ਹੋਏ, ਸਵਾਮੀ ਵਿਵੇਕਾਨੰਦ ਹੋਏ, ਜਿਨ੍ਹਾਂ ਨੇ ਕਲਚਰਲ ਉਸ ਦੀ ਰੈਨੇਸੈਂਸ ਦੀ ਗੱਲ ਕੀਤੀ। ਕਸ਼ਮੀਰ ਤੋਂ ਕੰਨਿਆ ਕੁਮਾਰੀ ਨਹੀਂ, ਉਹ ਤਾਂ ਅੱਗੇ ਤੱਕ ਜਿਹੜਾ ਉਸ ਨੂੰ ਸਾਰਾ ਪ੍ਰਾਚੀਨ ਭਾਰਤ ਔਰ ਉਸ ਸੱਭਿਅਤਾ ਦੇ ਭਾਵੇਂ ਉਹ 1920 'ਚ ਨਾਰਾ ਆਇਆ ਜਿਹੜਾ ਹਿੰਦੀ ਹਿੰਦੁਸਤਾਨ ਦਾ ਸੀ, ਪਰ ਉਸ ਦੀਆਂ ਜਿਹੜੀਆਂ ਸਿਧਾਂਤਕ ਜੜ੍ਹਾਂ ਨੇ ਉਹ 19ਵੀਂ ਸਦੀ ਦੇ ਦੂਸਰੇ ਅੱਧ ਦੇ ਵਿੱਚ ਇਹਨਾਂ ਦੇ ਅਖੌਤੀ ਹੋਲੀ ਮੈਨ ਜਿਹੜੇ ਸੀ ਜਾਂ ਜਿਨ੍ਹਾਂ ਨੂੰ ਕੀਪਰਸ ਆਫ ਦਾ ਕਲਚਰਲ ਕੌਨਸ਼ੀਅਸਨੈਸ ਕਿਹਾ ਗਿਆ ਉਸ ਜ਼ਮਾਨੇ 'ਚ,
ਕਲਚਰ ਕੀ ਹੁੰਦਾ ਹੈ? ਕਲਚਰ ਅਲਟੀਮੇਟਲੀ ਕਿਸੇ ਇੱਕ ਤਹਿਜ਼ੀਬ ਦੀ ਉਹਨਾਂ ਦੀਆਂ ਹੀ ਵੈਲਿਊਜ਼ ਹੁੰਦੀਆਂ। ਸੋ ਉਹ ਤਾਂ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਭਾਈ ਅਸੀਂ ਜਿਹੜਾ ਹੁਣ ਮੋੜ ਕੱਟ ਕੇ ਜਾ ਰਹੇ ਹਾਂ ਹਿੰਦੂਤਵਾ ਵੱਲ, ਔਰ ਇਸ ਗੱਲ ਦਾ ਵੀ ਧਿਆਨ ਰਹੇ, ਔਰ ਇਹ ਕਈ ਵਾਰ ਮਿਸਕੋਟ ਹੁੰਦਾ ਹੈ ਜੀ। ਟੂ ਨੇਸ਼ਨ ਥਿਊਰੀ ਦੀ ਗੱਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਨਹੀਂ ਕੀਤੀ ਪਹਿਲਾਂ। ਜੇ ਤੁਸੀਂ ਟਾਈਮ ਫਰੇਮ ਦੇ ਵਿੱਚ ਗੱਲ ਕਰੋ ਕਿ ਜਦੋਂ ਕਾਇਦੇ ਆਜ਼ਮ ਖਿਲਾਫਤ ਅੰਦੋਲਨ ਦੀ ਖਿਲਾਫਤ ਕਰ ਰਹੇ ਸੀ, ਕਿਉਂਕਿ ਜਿਹੜਾ ਆਟੋਮਨ ਅੰਪਾਇਰ ਜਦੋਂ ਵੱਡਾ ਸੰਸਾਰ ਯੁੱਧ ਖਤਮ ਹੋਇਆ 1914 ਤੋਂ 1918 ਦੇ ਵਿਚਕਾਲੇ, ਔਰ ਉਦੋਂ ਹੀ ਖਲੀਫਾ ਜਿਹੜਾ ਸੀ ਆਟੋਮਨ ਅੰਪਾਇਰ ਦਾ ਉਹ ਬਾਦਸ਼ਾਹੀ ਖਲੀਫਾ ਸੀ। ਅੰਗਰੇਜ਼ਾਂ ਨੇ ਬਹੁਤ ਸਾਰਾ ਮਿਡਲ ਈਸਟ ਖੋਹ ਲਿਆ ਔਰ ਉਸ ਨੂੰ ਖਤਮ ਕਰ ਦਿੱਤਾ, ਔਰ ਉਸ ਵੇਲੇ ਸਬ ਕੰਟੀਨੈਂਟ ਦੇ ਮੁਸਲਮਾਨਾਂ 'ਚ ਖਲੀਫੇ ਦੇ ਹੱਕ ਦੇ ਵਿੱਚ ਮੂਵਮੈਂਟ ਖੜੀ ਹੋਈ ਔਰ ਉਸ ਨੂੰ ਗਾਂਧੀ ਨੇ ਸਪੋਰਟ ਕੀਤਾ। ਜਦੋਂ ਕਿ ਕਾਇਦੇ ਆਜ਼ਮ ਬੜੇ ਕਲੀਅਰ ਸੀ ਕਿ ਇਹ ਰਲਗੱਡ ਨਹੀਂ ਕਰਨਾ ਚਾਹੀਦਾ, ਇਹ ਸਾਰੇ ਨੂੰ ਸਾਨੂੰ ਪਿਓਰਲੀ ਜਿਹੜਾ ਆਪਣੀ ਫਰੀडम ਸਟਰਗਲ ਤੇ ਰੱਖਣਾ ਚਾਹੀਦਾ। ਹਾਲਾਂ ਇਹ ਉਹਨਾਂ ਦਾ ਉਸ ਵੇਲੇ ਆਪਣੀ ਕੌਮ ਦੇ ਖਿਲਾਫ ਲਿਆ ਗਿਆ ਸਟੈਂਡ ਵੀ ਕਈਆਂ ਵੱਲੋਂ ਕਿਹਾ ਗਿਆ, ਪਰ ਉਹ ਇੱਕ ਇਮਾਨਦਾਰੀ ਨਾਲ ਜੋ ਮਹਿਸੂਸ ਕਰਦੇ ਸੀ ਉਹਨਾਂ ਨੇ ਕਿਹਾ। ਸੋ ਇਹ ਉਹ ਪੀਰੀਅਡ ਸੀ 1920 ਤੱਕ ਪਹੁੰਚਦੇ ਆ ਜਦੋਂ ਕਿ ਸਾਵਰਕਰ ਨੇ ਇਸ ਥਾਟ ਨੂੰ ਪਹਿਲਾਂ ਤਾਂ ਹਿੰਦੂ ਕਲਚਰਲ ਆਈਡੈਂਟੀਟੀ ਦੇ ਤੌਰ ਤੇ, ਇਹ ਜਿਵੇਂ ਮੈਂ 19ਵੀਂ ਸਦੀ ਦੇ ਅਖੀਰ ਵਾਲੇ ਜਿਨ੍ਹਾਂ ਦੇ ਨਾਂ ਲਏ ਨੇ ਉਹਨਾਂ ਨੇ ਆਲਰੇਡੀ ਉਹਦਾ ਬੀਜ ਬੀਜਿਆ ਹੋਇਆ ਸੀ, ਔਰ ਇਹ ਸਾਵਰਕਰ ਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਪ੍ਰਮੋਟ ਕੀਤਾ ਕਿ ਵੀ ਇੱਥੇ ਜਿਹੜੇ ਨੇ ਉਹ ਦੋ ਅੱਡ-ਅੱਡ ਤਹਿਜ਼ੀਬਾਂ ਨੇ। ਔਰ ਉਦੋਂ ਤੱਕ ਪਹੁੰਚਦੇ ਆ ਜਦੋਂ ਤੱਕ ਆਰਐਸਐਸ ਦਾ ਫਿਰ ਗੋਲਵਲਕਰ ਆਇਆ 1905 ਚ, ਔਰ 1930 ਚ ਨਾਜ਼ੀਆਂ ਨੇ ਆਪਣਾ ਕੰਮ ਸ਼ੁਰੂ ਕੀਤਾ ਜਰਮਨ ਚ, ਤੇ ਉਦੋਂ ਗੋਲਵਲਕਰ ਨੇ ਕਿਹਾ ਵੀ ਜੋ ਹੱਲ ਇਹਨਾਂ ਨੇ ਕੱਢਿਆ ਨਾਜ਼ੀਆਂ ਨੇ ਘੱਟ ਗਿਣਤੀਆਂ ਨਾਲ ਡੀਲ ਕਰਨ ਦਾ, ਉਹੀ ਇੱਥੇ ਹੈ। ਸੋ ਜ਼ਾਹਰ ਹੈ ਵੀ ਉਦੋਂ ਤੱਕ ਹੋਰ ਵੀ ਬਹੁਤ ਕੁਝ ਹੋ ਚੁੱਕਾ ਸੀ ਗਾਂਧੀ ਦੇ ਔਰ ਨਹਿਰੂ ਦੇ, ਔਰ 1936 ਦੇ ਵਿੱਚ ਜਿਹੜੀ ਪਹਿਲੀ ਜਿਹੜੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਬਹੁਤ ਸਾਰੀ ਬਿਟਰਨੈਸ ਕ੍ਰੀਏਟ ਹੋਈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਹਿੰਦੂਆਂ ਦੇ ਵਿੱਚ ਤਾਂ ਇੱਕ ਕਲਚਰਲ ਚੇਤਨਾ ਤੋਂ ਬਾਅਦ ਇੱਕ ਜਿਓਗ੍ਰਾਫੀਕਲ ਐਂਟੀਟੀ, ਔਰ ਉਹਦੀ 19ਵੀਂ ਸਦੀ 'ਚ ਫਾਊਂਡੇਸ਼ਨ ਲੇ ਕਰ ਦਿੱਤੀ ਸੀ ਆਨੰਦ ਮੱਠ ਨਾਂ ਦੇ ਨਾਵਲ ਦੇ ਨਾਲ, ਜਿਹਦੇ 'ਚ ਕਿ ਉਹਨਾਂ ਨੇ ਭਾਰਤ ਦੇ ਉਸ ਨਕਸ਼ੇ ਨੂੰ ਜਿਹੜਾ ਉਹ ਦੁਰਗਾ ਮਾਤਾ ਬਣਾ ਦਿੱਤਾ ਸੀ, ਉਹਦੀ ਸਪਿਰਿਚੁਅਲ ਆਈਡੈਂਟੀਟੀ ਕ੍ਰੀਏਟ ਕਰ ਦਿੱਤੀ ਸੀ ਕਿ ਇਹ ਸਪਿਰਿਚੁਅਲ ਐਂਟੀਟੀ ਹੈ, ਨਾ ਕਿ ਇਹ ਕੋਈ ਲੈਂਡ ਹੈ ਜਾਂ ਧਰਤੀ ਹੈ। ਸੋ ਜ਼ਾਹਰ ਹੈ ਵੀ ਇਸ ਸਾਰੇ ਦੇ ਵਿੱਚ ਬੇਸ਼ੱਕ ਸਾਡੀ ਲੀਡਰਸ਼ਿਪ ਉਸ ਦੌਰ ਦੀ ਵੀ ਉਸ ਦੀ ਅਸੀਂ ਬਾਰ-ਬਾਰ ਗੱਲ ਕਰਦੇ ਹਾਂ, ਅੱਜ ਮੈਂ ਉਹਨਾਂ ਤੇ ਵਕਤ ਜ਼ਾਇਆ ਨਹੀਂ ਕਰਾਂਗਾ ਕਿਉਂਕਿ ਇਹ ਆਲਰੇਡੀ ਨੋਨ ਹੈ। ਔਰ ਸਾਡੇ ਭੈਣ ਅਮਨਜੋਤ ਕੌਰ ਹੋਰਾਂ ਨੇ ਵੀ ਇੱਕ ਲਿਖਤ ਇਸ ਦੇ ਉੱਤੇ ਲਿਖੀ ਹੈ, ਬਰੀਫ ਹੈ, ਉਹਨੂੰ ਮੈਂ ਟੱਚ ਵੀ ਕਰਾਂਗਾ। ਜਦੋਂ ਕਿ ਇਹ ਸਭ ਕੁਝ ਚੱਲ ਰਿਹਾ ਸੀ ਬੜਾ ਕਲੀਅਰਲੀ ਕਿ ਹਿੰਦੂ ਕਿੱਧਰ ਨੂੰ ਜਾ ਰਹੇ ਨੇ, ਲੇਕਿਨ ਔਰ ਇਸ ਗੱਲ ਨੂੰ ਕਾਇਦੇ ਆਜ਼ਮ ਨੇ ਭਾਂਪਿਆ, ਉਹਨਾਂ ਨੇ ਆਪਣੀ ਜਿਹੜਾ ਉਹ ਮੁਕੰਮਲ ਜਿਹੜਾ ਉਹਨਾਂ ਦਾ ਥਾਟ ਸੀ ਉਹਨੂੰ ਕੀਤਾ ਆਪਣੇ ਲਾਈਫ ਟਾਈਮ 'ਚ, ਉਹਨਾਂ ਨੇ ਆਪਣੀ ਹਯਾਤੀ 'ਚ ਪਾਕਿਸਤਾਨ ਹਾਸਲ ਵੀ ਕੀਤਾ ਔਰ ਝੰਡਾ ਵੀ ਫਹਿਰਾਇਆ। ਸੋ ਜ਼ਾਹਰ ਹੈ ਵੀ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਸੀ, ਲੇਕਿਨ ਜਿਹੜਾ ਆਵਾਮ ਦਾ ਜਾਂ ਵੱਡੇ ਹਿੱਸੇ ਦੀ ਅਸੀਂ ਗੱਲ ਕਰਦੇ ਹਾਂ ਕਿਉਂਕਿ ਇੱਕ ਪਾਸੇ ਸਿਧਾਂਤਾਂ ਦੀ ਲੜਾਈ ਸੀ ਔਰ ਉਹਦੇ 'ਚ ਜ਼ਾਹਰ ਹੈ ਕਿ ਉਹ ਇੱਕ ਆਪਣੇ ਕਿਸਮ ਦੇ ਦਾਅ ਪੇਚ ਨੇ। ਪਰ ਜਦੋਂ ਅਸੀਂ ਕਿਸੇ ਵੀ ਸਿਚੁਏਸ਼ਨ 'ਚ ਨੋ ਮੈਟਰ ਕੌਣ ਕਿੰਨਾ ਜਸਟੀਫਾਈਡ ਹੈ, ਦੋਸ਼ੀ ਕੌਣ ਹੈ, ਉਹ ਸਾਰੀ ਡਿਬੇਟ ਇੱਕ ਪਾਸੇ ਰਹਿ ਜਾਂਦੀ ਹੈ ਜਦੋਂ ਕਿਤੇ ਵੀ ਬੇਗੁਨਾਹ ਮਰਦੇ ਨੇ। ਔਰ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਇਸ ਅਖੌਤੀ ਆਜ਼ਾਦੀ ਦਿਵਸ ਜਿਹੜਾ ਉਹਨਾਂ ਦਾ ਆਜ਼ਾਦੀ ਦਿਵਸ ਹੈ, ਬੇਸ਼ੱਕ ਸਾਡਾ ਕਾਲਾ ਦਿਨ ਵੀ ਹੈ, ਧੋਖਾ ਦਿਵਸ ਵੀ ਹੈ, ਪਰ ਇਸ ਦੇ ਨਾਲ ਨਾਲ ਅੱਜ ਦਾ ਦਿਨ ਸਾਡੇ ਲਈ ਉਹਨਾਂ ਲੱਖਾਂ ਬੇਗੁਨਾਹ, ਉਹ ਹਿੰਦੂ ਸਨ, ਮੁਸਲਮਾਨ ਸਨ, ਸਿੱਖ ਸਨ ਜਾਂ ਕਿਸੇ 'ਚ ਵੀ ਯਕੀਨ ਰੱਖਣ ਵਾਲੇ ਨਹੀਂ ਸਨ, ਪਰ ਉਹ ਉਸ ਸਾਰੇ ਦੌਰ ਦੀ ਭੇਟ ਚੜੇ ਜਿਹੜੇ ਐਥਨਿਕ ਕਲੀਨਜ਼ਿੰਗ ਨਾਲ ਜੁੜੀ ਹੋਈ ਸੀ। ਉਹ ਪੱਛਮੀ ਬੰਗਾਲ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਏ, ਈਸਟ ਬੰਗਾਲ ਜਿਹੜਾ ਬਾਅਦ 'ਚ ਬੰਗਲਾਦੇਸ਼ ਬਣਿਆ, ਨਵਾਖਲੀ ਦੇ ਵੀ ਜਿਹੜਾ 1946 ਤੋਂ ਹੀ ਸ਼ੁਰੂ ਹੋ ਗਿਆ ਸੀ, ਉੱਥੇ ਹਿੰਦੂਆਂ ਦਾ ਕਤਲੇਆਮ ਹੋਏ। ਔਰ ਜੇ ਅਸੀਂ ਆਪਣੇ ਪੰਜਾਬਾਂ ਦੀ ਗੱਲ ਕਰੀਏ ਕਿ ਲਹਿੰਦੇ ਪੰਜਾਬ 'ਚੋਂ ਕਿਵੇਂ ਸਾਰੇ ਸਿੱਖ ਹਿੰਦੂਆਂ ਨੂੰ ਸਾਫ਼ ਕਰ ਦਿੱਤਾ ਗਿਆ ਜਾਂ ਹਿਜਰਤ ਕਰਨ ਤੇ ਮਜਬੂਰ ਕੀਤਾ ਗਿਆ, ਔਰ ਸਾਡੇ ਚੜ੍ਹਦੇ ਪੰਜਾਬ 'ਚ ਮਲੇਰਕੋਟਲੇ ਨੂੰ ਛੱਡ ਕੇ ਜਿਹਦੇ ਨਾਲ ਕਿ ਇਤਿਹਾਸਕਤਾ ਜੁੜੀ ਹੋਈ ਸੀ 10ਵੇਂ ਪਾਤਸ਼ਾਹ ਦੇ ਵੇੜੇ ਦੀ, ਬਾਕੀ ਜਿਹੜੀ ਐਥਨਿਕ ਕਲੀਨਜ਼ਿੰਗ ਕਰ ਦਿੱਤੀ ਗਈ। ਔਰ ਸਦੀਆਂ ਤੋਂ
ਜਿਹੜੇ ਲੋਕ ਜਿਨ੍ਹਾਂ ਦੇ ਵਡੇਰੇ ਇੱਕੋ ਥਾਂ ਵਸਦੇ ਸੀ, ਇਕੱਠੀ ਉਹਨਾਂ ਦੀ ਸਾਂਝ ਸੀ, ਇਕੱਠਾ ਰਹਿਣ ਸਹਿਣ ਸੀ। ਔਰ ਮੈਂ ਕੱਲ੍ਹ ਇੱਕ ਸਟੋਰੀ ਟ੍ਰਿਬਿਊਨ 'ਚ 90 ਸਾਲ ਦੀ ਮਾਤਾ ਦੀ ਬਰੀਫ ਜਿਹਾ ਇੰਟਰਵਿਊ ਸੀ ਜਿਹੜੀ ਕਿ ਲਾਹੌਰ ਨਾਲ ਸੰਬੰਧਿਤ ਸੀ। ਔਰ ਉਹਨਾਂ ਨੇ ਕਿਹਾ ਕਿ ਜੀ ਮੈਂ 20-21 ਸਾਲ ਦੀ 92-93 ਸਾਲ ਦੀ ਹੈ, ਜਦੋਂ ਮੇਰਾ ਵਿਆਹ ਹੋ ਗਿਆ ਸੀ ਮੈਂ ਲਾਹੌਰ 'ਚ ਸੀ। ਤੇ ਉਹਨੂੰ ਜਦੋਂ ਪੁੱਛਿਆ ਕਿ ਵੀ ਕਿਵੇਂ ਸੀ, ਕਹਿੰਦੇ ਜੀ ਸਾਨੂੰ ਤਾਂ ਬਚਾਇਆ ਹੀ ਸਾਡੇ ਗੁਆਂਢੀ ਮੁਸਲਮਾਨਾਂ ਨੇ। ਫਿਰ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਕਦੇ ਲੱਗਦਾ ਹੀ ਨਹੀਂ ਸੀ, ਅਸੀਂ ਉੱਥੇ ਹੀ ਇਕੱਠੇ ਹੀ ਖੇਡਦੇ ਸੀ, ਇਕੱਠੇ ਹੀ ਸੀ। ਉਹਨਾਂ ਨੂੰ ਪੁੱਛਿਆ ਕਿ ਜੀ ਉੱਥੇ ਲਾਹੌਰ ਦੀ ਕਿਹੜੀ, ਕਹਿੰਦੇ ਅਨਾਰਕਲੀ ਬਾਜ਼ਾਰ। ਵੀ ਮੈਂ ਤਾਂ ਕੱਲੀ ਦੁਕਾਨ ਦੇ ਵਾਕਿਫ ਸੀ, ਤੇ ਹੁਣ ਵੀ ਮੇਰੀ ਇੱਕੋ ਹੀ ਇੱਛਾ ਹੈ ਕਿ ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਅਨਾਰਕਲੀ ਬਾਜ਼ਾਰ ਜ਼ਰੂਰ ਜਾਣਾ। ਸੋ ਔਰ ਇਹੀ ਯਾਦਾਂ ਦੂਸਰੇ ਪਾਸੇ ਦੀਆਂ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਵਹਿਸ਼ੀ ਪੁਣੇ ਦਾ ਨੰਗਾ ਨਾਚ ਸੀ ਔਰ ਉਹਦੇ 'ਚ ਕੋਈ ਜਸਟੀਫਿਕੇਸ਼ਨ ਨਹੀਂ ਹੈ। ਇਸ ਡਿਬੇਟ 'ਚ ਵੀ ਕਿ ਪਹਿਲਾਂ ਕਿਨੇ ਇਧਰੋਂ ਹੋਇਆ ਉਧਰੋਂ ਹੋਇਆ, ਪਰ ਇੱਕ ਗੱਲ ਜ਼ਾਹਰ ਹੈ ਕਿ ਭਾਈ ਦੋਵੇਂ ਪਾਸਿਆਂ ਤੋਂ ਜਿਹੜੀ ਜਿਸ ਨੂੰ ਅੰਮ੍ਰਿਤਾ ਪ੍ਰੀਤਮ ਨੇ ਇੱਕ ਰੋਈ ਸੀ ਧੀ ਪੰਜਾਬ ਦੀ ਜਿਹੜੀ ਨਜ਼ਮ ਅਕਸਰ ਅੱਜ ਵੀ ਦੋਨੋਂ ਪਾਸਿਆਂ 'ਚ ਇੱਕ ਕਲਾਸਿਕ ਮੰਨੀ ਜਾਂਦੀ ਹੈ ਕਿ ਉਹ ਨਫ਼ਰਤ ਜਿਹੜੀ 5 ਦਰਿਆਵਾਂ ਦੇ ਪਾਣੀਆਂ ਦੇ ਵਿੱਚ ਜਿਹੜੀ ਵਿਉ ਜਿਹੜਾ ਜ਼ਹਿਰ ਘੋਲਿਆ ਗਿਆ ਔਰ ਫਿਰ ਉਸ ਦਾ ਨਤੀਜਾ ਸੀ ਕਿ ਇੰਡਸ ਤੋਂ ਲੈ ਕੇ ਤੇ ਸਤਲੁਜ ਦੇ ਦਹਾਨੇ ਤੱਕ ਮੁਰਦਾਰ ਹੀ ਮੁਰਦਾਰ ਸੀ, ਲੋਥਾਂ ਹੀ ਲੋਥਾਂ ਸਨ। ਲੱਖਾਂ ਬੱਚੀਆਂ ਅਗਵਾ ਹੋਈਆਂ, ਕਿੰਨੇ ਬੱਚੇ ਯਤੀਮ ਹੋਏ। ਔਰ ਉਸ ਤੋਂ ਬਾਅਦ ਕਿਵੇਂ ਉਸ ਸਾਰੇ ਸਮਾਜ ਦੇ ਵਿੱਚ ਜਿਹੜਾ ਸਦੀਆਂ ਤੋਂ ਵਸਦਾ ਸੀ, ਜਿਸ ਦੇ ਵਿੱਚ ਇੱਕ ਸਾਂਝ ਸੀ ਔਰ ਉਹ ਕਾਮਨਨੈਸ ਸੀ, ਤੇ ਉਹ ਕਿਵੇਂ ਲੀਰਾਂ ਹੋਇਆ। ਸੋ ਇਹ ਸਭ ਤੋਂ ਜ਼ਿਆਦਾ ਜਿਹੜਾ ਮੈਂ ਸਮਝਦਾ ਵੀ ਇਸ ਪਾਸੇ ਇੱਕ ਪਾਸੇ ਹਿੰਦੂਆਂ ਦੀ ਚਾਹਤ ਪੂਰੀ ਹੋ ਗਈ, ਉਹਨਾਂ ਨੂੰ ਹਿੰਦੁਸਤਾਨ ਮੁਲਕ ਮਿਲ ਗਿਆ, ਇੰਡੀਆ ਕਾਇਦੇ ਆਜ਼ਮ ਦੀ ਸਟਰਗਲ ਕਾਮਯਾਬ ਹੋਈ, ਉਹਨਾਂ ਨੇ ਆਪਣੇ ਲੋਕਾਂ ਦੇ ਲਈ ਪਾਕਿਸਤਾਨ ਦੇਸ਼ ਲਿਆ। ਪਰ ਪਹਿਲਾਂ ਤਾਂ ਅਸੀਂ ਅੱਜ ਉਹਨਾਂ ਸਾਰੇ ਹੀ ਵਿਕਟਮਸ ਨੂੰ ਜਿਹੜੇ ਉਸ ਦਾ ਸ਼ਿਕਾਰ ਹੋਏ, ਹਿੰਦੂ ਸਿੱਖ ਮੁਸਲਮਾਨ ਜਾਂ ਕੋਈ ਵੀ, ਉਹਨਾਂ ਨੂੰ ਯਾਦ ਕਰਦੇ ਆ, ਆਪਣੀਆਂ ਯਾਦਾਂ 'ਚ ਲਿਆਉਂਦੇ। ਫਿਰ ਅਸੀਂ ਹੁਣ ਇਸ ਦਾ ਜੇ ਇੰਪੈਕਟ ਆਪਣੇ ਹਵਾਲੇ ਨਾਲ, ਸਿੱਖ ਕੌਮ ਦੇ ਹਵਾਲੇ ਨਾਲ ਦੇਖੀਏ ਕਿ ਦੋਨਾਂ ਕੌਮਾਂ ਨੂੰ ਘੱਟੋ ਘੱਟ ਇੰਨੀ ਕੁ ਤਾਂ ਜਿਹੜੀ ਹੈ ਸੈਟਿਸਫੈਕਸ਼ਨ ਜਾਂ ਸੰਤੁਸ਼ਟਤਾ ਹੈ ਹੋਏਗੀ ਕਿ ਉਹਨਾਂ ਨੇ ਆਪਣੇ ਮੁਲਕ ਲਏ। ਪਰ ਅਸੀਂ ਲਗਭਗ 40% ਸਿੱਖ ਜਿਹੜੇ ਨੇ ਉਹ ਆਪਣੇ ਘਰਾਂ ਤੋਂ ਅਪਰੂਟ ਹੋਏ ਔਰ ਆਪਣੇ ਪ੍ਰਾਣ ਪਿਆਰੇ ਜਿੱਥੇ ਅਸੀਂ ਗੁਰਦੁਆਰਾ ਸਾਹਿਬਾਨ ਦੀ, ਹੁਣ ਤਾਂ ਚਲੋ ਪਾਕਿਸਤਾਨ 'ਚ ਮਾਹੌਲ ਬਦਲਿਆ ਕਿਉਂਕਿ ਬਹੁਤ ਸਾਰੇ ਜਿਹੜੇ ਫਰੰਟੀਅਰ ਏਰੀਏ 'ਚੋਂ, ਇਲਾਕਾ ਗੈਰ 'ਚੋਂ ਔਰ ਦੂਸਰੇ ਸਿੱਖ ਆ ਕੇ ਨਨਕਾਣਾ ਸਾਹਿਬ ਵਸੇ ਨੇ। ਹੁਣ ਰੌਣਕ ਲੱਗਦੀ ਹੈ। ਕੱਲ ਮੈਂ ਦੇਖ ਰਿਹਾ ਸੀ ਕਿ ਵੀ ਉਹਨਾਂ ਦੇ ਬੱਚੇ ਨੌਜਵਾਨ ਹਰੀਆਂ ਦਸਤਾਰਾਂ, ਹਰੇ ਝੰਡੇ, ਉਹ ਪਾਕਿਸਤਾਨ ਦੀ ਜਸ਼ਨ ਆਜ਼ਾਦੀ ਦੇ ਵਿੱਚ ਜਿਹੜਾ ਹੈ ਉਹ ਨੈਸ਼ਨਲ ਸੌਂਗ ਗਾ ਰਹੇ ਸੀ ਔਰ ਬੜਾ, ਔਰ ਇਵੇਂ ਹੀ ਪਿਸ਼ਾਵਰ ਦੇ ਵਿੱਚ ਵੀ ਸੀ। ਸੋ ਮੈਨੂੰ ਇਸ ਗੱਲ ਇਹ ਚੰਗਾ ਵੀ ਲੱਗਾ ਕਿ ਭਾਈ ਅੱਜ ਕਦੇ ਇਹ ਸੀ ਕਿ ਭਾਈ ਜਿਹੜੇ ਪਹਿਲੀ ਵਾਰ ਗਏ ਉੱਥੇ ਸਿਰਫ ਇੱਕ ਗਿਆਨੀ ਹਰੀ ਸਿੰਘ ਸੀ ਜਿਹਨੇ ਨਨਕਾਣਾ ਸਾਹਿਬ ਦਾ ਦਰਵਾਜ਼ਾ ਖੁੱਲ੍ਹਾ ਰੱਖਿਆ, ਕੋਈ ਗੁਰਦੁਆਰਿਆਂ 'ਚ ਪ੍ਰਕਾਸ਼ ਨਹੀਂ ਸੀ, ਕੋਈ ਜਾਣ ਵਾਲਾ ਹੀ ਨਹੀਂ ਸੀ ਜਦੋਂ ਤੱਕ ਫਿਰ ਨਹਿਰੂ ਲਿਆਕਤ ਅਲੀ ਪੈਕਟ ਹੋਇਆ। ਫਿਰ ਜਥੇ ਜਾਂਦੇ ਸੀ, 500,000 ਦਾ ਗਿਆ, ਇਹ ਆਪਣੀ ਉਹ ਚਾਦਰ ਵਿਛਾਉਂਦੇ ਸੀ, ਨੋਟ ਬੰਨ ਕੇ ਲੈ ਆਉਂਦੇ ਸੀ, ਫਿਰ ਸਾਰਾ ਸਾਲ ਬੰਦ। ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਤਿਹਾਸਕ ਗੁਰਦੁਆਰਿਆਂ 'ਚ ਬਹੁਤ ਸਾਰੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਸੇਵਾ ਚੱਲ ਰਹੀ ਹੈ। ਜਿਉਂ-ਜਿਉਂ ਉਹ ਜਿਹੜੇ ਨੇ ਬਿਲਟ ਹੋ ਰਹੇ ਨੇ ਉਹਨਾਂ 'ਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਖੁੱਲ੍ਹਦੇ ਨੇ। ਔਰ ਅੱਜ ਪਾਕਿਸਤਾਨ ਦੇ ਵਿੱਚ ਵੀ 15-20 ਹਜ਼ਾਰ ਦੇ ਕਰੀਬ ਸਿੱਖ ਜਿਹੜੇ ਨੇ ਉਹ ਵਸਦੇ ਨੇ ਔਰ ਇਸ ਤੋਂ ਬਹੁਤ ਵੱਡੀ ਗਿਣਤੀ ਹੋਰ ਸਿੰਧੀਆਂ ਦੀ ਹੈ ਜਿਹੜੇ ਉੱਥੇ ਇਕੱਠੇ ਹੁੰਦੇ ਨੇ। ਬਾਹਰੋਂ ਵੀ ਜਿਹੜਾ ਗੁਰਪੁਰਬਾਂ ਦੇ ਮੌਕੇ ਤੇ ਸਿੱਖ ਪਹੁੰਚਦੇ ਨੇ। ਲੇਕਿਨ ਇਹ ਜੇ ਸਾਡੀ ਅਰਦਾਸ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਜਦੋਂ ਅਸੀਂ ਇਹ ਮੰਗਦੇ, ਸੋ ਜ਼ਾਹਿਰ ਹੈ ਕਿ ਇਹ ਗੁਰਸਿੱਖਾਂ ਦੀ ਅਰਦਾਸ ਪੂਰੀ ਹੋਈ ਹੈ। ਅੱਜ ਸੇਵਾ ਸੰਭਾਲ ਉਹਨਾਂ ਦੇ ਦਰ ਖੁੱਲੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਸ ਕਰਦੇ ਕਿ ਭਾਈ ਜਦੋਂ ਸਾਡਾ ਭਵਿੱਖ ਦਾ ਖਾਲਿਸਤਾਨ ਬਣਦਾ ਔਰ ਸਾਡੇ ਹੋਰ ਵੀ ਓਪਨ ਲੈ, ਜਿਵੇਂ ਕਰਤਾਰਪੁਰ ਕੋਰੀਡੋਰ ਦੀ ਮੰਗ ਹੈ ਔਰ ਦੂਸਰਾ ਜਿਹਨੂੰ ਪਾਕਿਸਤਾਨ ਮੰਨਦਾ, ਇਹੀ ਨਹੀਂ ਚਾਹੁੰਦੇ ਕਿ ਉਹ ਸਿੱਖਾਂ ਦੀ ਔਰ ਦੂਸਰੇ ਪਾਸੇ ਲਹਿੰਦੇ ਪੰਜਾਬ ਦੀ, ਚੜ੍ਹਦੇ ਪੰਜਾਬ ਦੀ ਆਪਸੀ ਸਾਂਝ ਹੋਏ। ਸੋ ਇੱਕ ਪਾਸੇ ਅਸੀਂ ਜਦੋਂ ਆਪਣੇ ਕੌਮੀ ਹਵਾਲੇ ਨਾਲ ਦੇਖਦੇ ਹਾਂ ਕਿ ਅਸੀਂ ਕਿੰਨਾ ਵੱਡਾ ਨੁਕਸਾਨ, ਜਾਨੀ ਨੁਕਸਾਨ ਵੀ, ਜੇ ਹੁਣ ਇੱਕ
ਛੋਟੀ ਜਿਹੀ ਉਸ ਵੇਲੇ 7-8 ਮਿਲੀਅਨ 8-9 ਮਿਲੀਅਨ ਆਬਾਦੀ ਸੀ, ਜੀ। ਜੇ ਉਹਦੇ ਚੋਂ 2 ਲੱਖ ਜਾਂ 3 ਲੱਖ ਮਾਰਿਆ ਜਾਂਦਾ ਹੈ, ਇਹ ਬਹੁਤ ਵੱਡੀ ਜਿਹੜੀ ਹੈ ਗਿਣਤੀ ਦੇ ਵਿੱਚ ਇਹ ਲਾਸ ਹੈ। ਪਰ ਇਸ ਸਭ ਦੇ ਬਾਵਜੂਦ ਉਸ ਨੂੰ ਵੀ ਸਿੱਖਾਂ ਨੇ, ਕਿਉਂਕਿ ਇਹ ਗੱਲ ਜ਼ਾਹਰ ਤੌਰ ਤੇ ਕੋਈ ਅੱਜ ਦੀ ਨਹੀਂ ਹੈ, ਜਦੋਂ ਅਸੀਂ ਈਵਨ ਆਪਣੇ ਬਚਪਨ 'ਚ ਵੀ ਦੇਖਦੇ ਹਾਂ ਆਪਣੇ ਬਜ਼ੁਰਗਾਂ ਦੀ ਗੱਲ, ਔਰ ਕਿਉਂਕਿ ਬਹੁਤ ਸਾਰੇ ਸਾਡੇ ਪਰਿਵਾਰ ਵੀ ਇਵੇਂ ਹੀ 3 ਕੱਪੜਿਆਂ ਦੇ ਵਿੱਚ ਆਏ ਔਰ ਕਿਹਨਾਂ ਹਾਲਾਤਾਂ ਜੋ ਗੁਜ਼ਰੇ, ਕਿਹਦਾ ਕੀ ਨੁਕਸਾਨ ਹੋਇਆ, ਤੇ ਇਹ ਉਹ ਅਕਸਰ ਉਹ ਇਸ ਸਵਾਲ ਦਾ, ਔਰ ਬਹੁਤ ਸਾਰਿਆਂ ਨੂੰ ਉਦੋਂ ਇਹ ਵੀ ਲੱਗਦਾ ਸੀ ਕਿ ਵੀ ਇਹ ਰੌਲੇ ਨੇ। ਅੱਜ ਵੀ ਤੁਸੀਂ ਕਹੋਗੇ ਕੋਈ ਤਾਂ ਉਹਨੂੰ ਕੁਝ ਹੱਲੇ ਕਹੇਗਾ, ਬਹੁਤੇ ਅਜੇ ਵੀ ਜਿਹੜੇ ਬਜ਼ੁਰਗ ਨੇ ਕਹਿਣਗੇ ਜਦੋਂ ਰੌਲੇ ਪਏ, ਤੇ ਉਹਨਾਂ ਦਾ ਇਹ ਸੀ ਕਿ ਇਹ ਰੌਲੇ ਜਿਹੜੇ ਨੇ ਜਦੋਂ ਮੁੱਕ ਗਏ, ਅੱਗੇ ਵੀ ਕਦੇ ਕਦਾਈ ਹੋ ਜਾਂਦਾ ਸੀ, ਅਸੀਂ ਵਾਪਸ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਸੋ ਇਹ ਕਦੇ ਵੀ ਹਿਊਮਨ ਹਿਸਟਰੀ ਦੀ ਇੱਕ ਬਹੁਤ ਵੱਡੀ ਟ੍ਰੈਜੇਡੀ ਹੈ। ਹਾਲਾਂ ਮਾਈਗ੍ਰੇਸ਼ਨ ਹੁਣ ਵੀ ਜਦੋਂ ਤੁਤਸੀ ਔਰ ਹੁਟਸੀ ਰਵਾਂਡਾ ਦੇ ਵਿੱਚ ਨਸਲਕੁਸ਼ੀ ਕਬੀਲਿਆਂ ਦੀ ਹੋਈ, ਲੋਕ ਬਰਬਾਦ ਹੁੰਦੇ ਨੇ, ਜਾਂ ਅਸੀਂ ਸੀਰੀਆ ਦੇ ਵਿੱਚ ਦੇਖਿਆ ਕਿਵੇਂ ਲੋਕ ਬੇਘਰੇ ਨੇ। ਪਰ ਉਸ ਪੀਰੀਅਡ 'ਚ ਜੇ ਅਸੀਂ ਆਪਣੀ ਕਰੰਟ ਮੈਮਰੀ ਦੇ ਵਿੱਚ ਦੇਖੀਏ, ਇਵੇਂ ਸ਼ਾਇਦ ਰੇਅਰਲੀ ਹੋਇਆ ਹੋਏਗਾ ਕਿ ਭਾਈ ਉਹੀ ਲੋਕ ਜਿਨ੍ਹਾਂ ਦੀ ਇੱਕੋ ਹੀ ਤਹਿਜ਼ੀਬ ਹੈ, ਇੱਕੋ ਹੀ ਬੋਲੀ ਹੈ, ਇੱਕੋ ਹੀ ਉਹਨਾਂ ਦਾ ਰੇਸ਼ੀਅਲ ਸਟਾਕ ਵੀ ਹੈ, ਸਿਰਫ ਮਜ਼ਹਬ ਵੱਖਰੇ ਨੇ, ਉਹ ਜਿਹੜੇ ਨੇ ਉਹ ਬਿਲਕੁਲ ਅੱਡ ਹੋ ਜਾਣ, ਉਹਨਾਂ ਦੀ ਕੋਈ ਸਾਂਝ ਨਾ ਰਹੇ, ਘਰ-ਬਾਰ ਛੱਡ ਦੇਣ ਦੋਵੇਂ ਪਾਸਿਓਂ। ਸੋ ਇਹ ਸਭ ਤੋਂ ਜ਼ਿਆਦਾ ਜਿਹੜੀ ਟ੍ਰੈਜੇਡੀ ਹੈ ਇਹ ਪੰਜਾਬ ਨੇ ਹੰਡਾਈ। ਔਰ ਜਿਵੇਂ ਉਸਤਾਦ ਦਾਮਨ ਜਿਹੜੇ ਬਹੁਤ ਵੱਡੇ ਪੰਜਾਬੀ ਦੇ ਸ਼ਾਇਰ ਹੋਏ ਨੇ ਲਹਿੰਦੇ ਪੰਜਾਬ ਦੇ, ਉਹਨਾਂ ਦੀ ਨਜ਼ਮ ਤਾਂ ਲੰਮੀ ਹੈ ਪਰ ਉਹਦਾ ਇੱਕ ਮਿਸਰਾ ਜਾਂ ਇੱਕ ਉਹਦੀ ਤੁਕ ਇਹ ਸਾਡੇ ਦੁਖਾਂਤ ਨੂੰ ਬਿਆਨਦੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ। ਸੋ ਇਹ ਜਿਹੜਾ ਰੋਣਾ, ਔਰ ਅੱਜ ਜਦੋਂ ਅਸੀਂ ਉਸ ਸਾਰੇ ਪੀਰੀਅਡ ਨੂੰ ਦੇਖਦੇ ਹਾਂ, ਦਰਿੰਦਗੀ ਵੀ ਸੀ ਔਰ ਉਸ ਸਾਰੇ ਦੇ ਵਿੱਚ ਵੀ ਦੋਨੋਂ ਪਾਸਿਆਂ 'ਚ ਗੁੱਡਵਿਲ ਵੀ ਸੀ। ਔਰ ਪਾਕਿਸਤਾਨ 'ਚ 1950 ਦੇ ਵਿੱਚ ਹੀ ਜਿਹੜੀ ਹੈ ਇੱਕਦਮ ਬਾਅਦ ਫਿਲਮ ਇੱਕ ਕਰਤਾਰ ਸਿੰਘ, ਹੁਣ ਵੀ ਇੰਟਰਨੈਟ ਤੇ ਹੈ, ਔਰ ਮੈਂ ਦੇਖਦਾ, ਮੈਂ ਸਮਝਦਾ ਵੀ ਅੱਜ ਵੀ ਇੱਕ ਪਾਸੇ ਉਹ ਤਬਕਾ ਹੈ ਜਿਹੜਾ ਸਾਨੂੰ ਉਸ ਹੌਸਟੈਲਿਟੀ ਨੂੰ ਭੁੱਲਣ ਨਹੀਂ ਦਿੰਦਾ, ਲੇਕਿਨ ਉਸ ਵੇਲੇ ਵੀ ਪਾਕਿਸਤਾਨ ਦੇ ਵਿੱਚ ਇਹ ਗੁੱਡਵਿਲ ਸੀ ਕਿ ਉਹਨਾਂ ਨੇ ਉਹ ਕਰਤਾਰ ਸਿੰਘ ਦਾ ਸਿੱਖ ਕਰੈਕਟਰ ਜਿਹੜਾ ਪਰਿਵਾਰ ਕੇ ਇੱਕ ਮੁਸਲਮਾਨ ਬੱਚੀ ਨੂੰ ਹਿਫਾਜ਼ਤ ਨਾਲ ਰੱਖਦਾ, ਔਰ ਉਸ ਦਾ ਆਪਣਾ ਬੇਟਾ ਹੀ ਜਦੋਂ ਉਸ ਦੀ ਅੱਖ ਮੈਲੀ ਹੁੰਦੀ ਹੈ ਔਰ ਉਹ ਉਹਦੇ ਨਾਲ ਧੱਕਾ ਕਰਨਾ ਚਾਹੁੰਦਾ ਹੈ ਤੇ ਪਿਓ ਉਹਨੂੰ ਵਾਰਨ ਕਰਦਾ ਹੈ, ਤੇ ਇਵੈਂਚੁਅਲੀ ਕਰਤਾਰ ਸਿੰਘ ਆਪਣੀ ਬੰਦੂਕ ਲੈ ਕੇ ਆਪਣੇ ਪੁੱਤ ਨੂੰ ਮਾਰ ਦਿੰਦਾ ਹੈ। ਔਰ ਇਹ ਜਿਹੜਾ ਕਰੈਕਟਰ ਸੀ, ਇਹ ਦੋਵੇਂ ਪਾਸੇ ਹੀ ਜਿਹੜਾ ਉਹ ਦੇਖਣ 'ਚ ਵੀ ਆਇਆ ਕਿ ਇਸ ਲੈਵਲ ਦੇ ਉੱਤੇ ਜਾ ਕੇ ਇੱਕ ਦੂਸਰੇ ਪ੍ਰਤੀ ਜਿਹੜੀ ਹੈ ਮੁਹੱਬਤ ਦਾ ਇਜ਼ਹਾਰ ਇੱਕ ਦੂਸਰੇ ਪ੍ਰਤੀ। ਔਰ ਅੱਜ ਵੀ ਜਦੋਂ ਅਸੀਂ ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਹਾਂ, ਬਹੁਤ ਸਾਰੀ ਜਿਹੜੀ ਗੁੱਡਵਿਲ ਹੈ ਉਸ 'ਚੋਂ। ਔਰ ਇਹ ਪਿਛਲੇ ਦਿਨਾਂ 'ਚ ਮਿਲਖਾ ਸਿੰਘ ਦੀ ਫਿਲਮ ਜਿਹੜੀ ਆਈ, ਉਹਦੇ 'ਚ ਇੱਕ ਜ਼ਿਕਰ ਸੀ, ਉਹਨੇ ਕਿਹਾ ਉਹਦੇ ਕਿੰਨੇ ਘਰ ਦੇ ਜੀ ਮਾਰੇ ਗਏ, ਉਹਨੇ ਆਪਣੇ ਅੱਖਾਂ ਸਾਹਮਣੇ ਦੇਖਿਆ। ਉਹਨੇ ਕਿਹਾ ਜੀ ਜਦੋਂ ਲਾਹੌਰ ਦੇ ਵਿੱਚ ਹੋਈ ਦੌੜ ਹੋਣੀ ਸੀ, ਔਰ ਮੈਂ ਕਹਿੰਦਾ ਮੈਂ ਨਹੀਂ ਜਾਣਦਾ, ਮੈਂ ਕਿਹਾ ਵੀ ਮੈਂ ਨਹੀਂ ਜਾਣਾ ਹੈ, ਔਰ ਨਹਿਰੂ ਨੇ ਮੈਨੂੰ ਕਿਹਾ ਵੀ ਨਹੀਂ ਤੂੰ ਜਾ, ਕਹਿੰਦਾ ਵੀ ਮੈਂ ਤਾਂ ਉੱਥੇ ਖੂਨ ਹੀ ਬਚਪਨ 'ਚ ਮੈਂ ਐਜ਼ ਏ ਬਚਪਨ ਦੌੜ ਕੇ ਜਾਨ ਬਚਾਈ ਸੀ। ਪਰ ਉਹਨੇ ਜਦੋਂ ਪੁੱਛਿਆ ਜੀ ਇਹ ਫਲਾਈਂਗ ਸਿੱਖ ਦਾ, ਉਹਨੇ ਕਿਹਾ ਜੀ ਮੈਂ ਮਤਲਬ ਜਿਹੜਾ ਪਾਕਿਸਤਾਨ ਦਾ ਸਭ ਤੋਂ ਫਾਸਟ ਰਨਰ ਸੀ ਉਹਨੂੰ ਹਰਾਇਆ, ਔਰ ਉਹਨਾਂ ਨੰਬਰ ਸ਼ਾਇਦ 2 ਲੱਖ ਸੀ। ਉਹਨਾਂ ਨੇ ਕਿਹਾ ਕਿ ਜੀ 2 ਲੱਖ ਦੇ ਕਰੀਬ ਉਹ ਕਰਾਊਡ ਹੋਏਗੀ, ਬਹੁਤ ਸਾਰੀਆਂ ਬੁਰਕਾ ਕਲੈਡ ਵਿਮਨ ਵੀ ਸੀ, ਪਰ ਮੇਰੇ ਸਵਾਗਤ ਦੇ ਵਿੱਚ ਉਹ ਸਾਰੇ ਉੱਠ ਕੇ ਕਿੰਨੀ ਦੇਰ, ਉਹਨਾਂ ਨੇ ਕਿਹਾ ਜੀ ਨਹੀਂ ਸਰਦਾਰ ਜੀ ਤੁਸੀਂ ਗੇੜਾ ਦਿਓ ਸਟੇਡੀਅਮ। ਔਰ ਕਹਿੰਦਾ ਵੀ ਜਦੋਂ ਮੈਂ ਅਵਾਰਡ ਲੈਣ ਗਿਆ ਤਾਂ ਮੈਨੂੰ ਅਯੂਬ ਖਾਨ ਜਿਹੜੇ ਉਸ ਵੇਲੇ ਪ੍ਰੈਜ਼ੀਡੈਂਟ ਸੀ, ਉਹਨੇ ਕਿਹਾ ਸਰਦਾਰ ਜੀ ਤੁਸੀਂ ਦੌੜੇ ਨਹੀਂ, ਤੁਸੀਂ ਉੱਡੇ ਹੋ। ਸੋ ਇਹ ਜਿਹੜਾ ਫਲਾਈਂਗ ਸਿੱਖ ਦਾ ਟਾਈਟਲ ਹੈ। ਸੋ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹ ਜਿਹੜੇ ਈਵਨ 47 ਅਸੀਂ ਦੇਖੀ ਉਦੋਂ ਅਜੇ 10 ਸਾਲ ਹੋਏ ਸੀ, ਲੇਕਿਨ ਇਹਦੇ ਬਾਵਜੂਦ ਅੱਜ ਵੀ ਜਿਹੜੇ ਪੰਜਾਬ ਦੇ ਦੋਨੋਂ ਪਾਸਿਆਂ ਦੇ ਜਿਹੜੇ ਨੇ ਚਿੰਤਕ ਨੇ, ਜਿਹੜੇ ਫਿਲਾਸਫੀਕਲ ਮਾਈਂਡਸੈਟ ਰੱਖਦੇ ਨੇ, ਦਾਨਿਸ਼ਵਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹ ਸੋਚਣ ਤੇ ਮਜਬੂਰ ਹੁੰਦੇ ਨੇ ਕਿ ਵੀ ਇਸ ਕਿਸਮ ਦਾ ਮਾਹੌਲ ਇੱਕਦਮ ਜਿੱਥੇ ਸਦੀਆਂ ਦੀ ਸਾਂਝ ਸੀ ਕਿਵੇਂ ਸਿਰਜਿਆ ਗਿਆ। ਸੋ ਇਹ ਮੈਂ ਸਮਝਦਾ ਵੀ ਅਸੀਂ ਸਿਆਸੀ ਗੱਲ ਤਾਂ ਅਕਸਰ ਕਰਦੇ, ਅੱਜ ਅਸੀਂ ਉਹਨਾਂ ਸਾਰਿਆਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ ਜਿਸ ਚੈਪਟਰ ਦੀ ਕੋਈ ਬਹੁਤਾ ਗੱਲ ਨਹੀਂ ਕਰਨਾ ਚਾਹੁੰਦੇ। ਬਹੁਤ ਵਾਰ ਅਸੀਂ ਜੂਨ 84 ਨਵੰਬਰ 84 ਦੀ ਵੀ ਗੱਲ ਕਰਦੇ, ਔਰ ਇਹ ਜਦੋਂ 1950 'ਚ ਹੁਣ ਤਾਂ ਚਲੋ ਇੱਕ ਪਾਰਟੀਸ਼ਨ ਨਾਲ ਰਿਲੇਟਡ ਜਿਹੜੇ ਇੱਕ ਮਿਊਜ਼ੀਅਮ ਵੀ ਅੰਮ੍ਰਿਤਸਰ 'ਚ ਬਣਿਆ ਹੈ, ਔਰ ਇਹ ਸਾਰੇ ਪੀਰੀਅਡ ਦਾ ਜੇ ਕੋਈ ਰੀਅਲ ਕਰੈਕਟਰ ਅੱਜ ਵੀ
ਜੇ ਕਿਸੇ ਨੇ ਡਿਪਿਕਟ ਕੀਤਾ ਉਹਨਾਂ ਜ਼ਮਾਨਿਆਂ 'ਚ, ਹੁਣ ਤਾਂ ਅਸੀਂ ਕਿਉਂਕਿ 3 ਜਨਰੇਸ਼ਨ ਅੱਗੇ ਆ ਗਏ ਆ, ਬਹੁਤ ਕੁਝ ਪਿਛਲੇ ਨਾਲ ਜੁੜਿਆ ਨਹੀਂ ਹੋਇਆ ਜੀ। ਤੇ ਫਿਰ ਉਹ ਜਿਹੜਾ ਕਸ਼ਮੀਰੀ ਰਾਈਟਰ ਸਾਦਤ ਹਸਨ ਮੰਟੋ, ਉਹਨਾਂ ਦਾ ਲਿਖਿਆ ਡਰਾਮਾ ਟੋਬਾ ਟੇਕ ਸਿੰਘ, ਔਰ ਮੈਂ ਕਈ ਵਾਰ ਪੜ੍ਹਦਾ, ਹੁਣ ਵੀ ਬਾਕੀ ਵੀ ਜਿਹੜੇ ਇੰਟਰਸਟ ਰੱਖਦੇ ਹੋਣ ਉਹਨੂੰ ਸਟੋਰੀ ਨੂੰ ਪੜ੍ਹ ਸਕਦੇ ਨੇ। ਔਰ ਉਹ ਸਟੋਰੀ ਸੀ ਕਿਉਂਕਿ ਉਹ ਬੜੇ ਜ਼ਬਰਦਸਤ ਸ਼ਾਰਟ ਸਟੋਰੀ ਰਾਈਟਰ ਸੀ। ਸਾਦਤ ਹਸਨ ਮੰਟੋ ਕਸ਼ਮੀਰ ਦੇ ਰਹਿਣ ਵਾਲੇ, ਅੰਮ੍ਰਿਤਸਰ ਦੇ ਜੰਮਪਲ, ਔਰ ਉਹਨਾਂ ਨੂੰ ਕਦੇ ਅੰਮ੍ਰਿਤਸਰ ਨਹੀਂ ਭੁੱਲਿਆ। ਪਰ ਉਹਨਾਂ ਨੇ ਆਪਣੇ ਉਸ ਕਰੈਕਟਰ ਨੂੰ, ਜਦੋਂ ਤੁਸੀਂ ਆਪਣੀ ਸਰਜ਼ਮੀਨ ਤੇ ਉਹ ਤੋਂ ਵਿਛੜਦੇ ਹੋ ਤੇ ਕਿਵੇਂ ਤੁਹਾਡਾ ਧਿਆਨ ਤੁਹਾਡੀਆਂ ਜੜ੍ਹਾਂ ਦੇ ਵਿੱਚ ਹੀ ਰਹਿੰਦਾ। ਬਹੁਤ ਸਾਰੀਆਂ ਉਹਨਾਂ ਦੀਆਂ ਹੋਰ ਵੀ ਕਹਾਣੀਆਂ ਨੇ, ਲੇਕਿਨ ਕਿਉਂਕਿ ਅੱਜ ਪਾਕਿਸਤਾਨ ਦਾ ਇੱਕ ਡਿਸਟ੍ਰਿਕਟ ਹੈ ਟੋਬਾ ਟੇਕ ਸਿੰਘ, ਕਿ ਕਿਵੇਂ ਉੱਥੋਂ ਦਾ ਇੱਕ ਸਿੱਖ, ਔਰ ਇਹ ਜਦੋਂ ਤੁਸੀਂ ਕਿਸੇ ਵਹਿਸ਼ੀਪਣੇ ਦੀ ਗੱਲ ਕਰਦੇ ਹੋ ਤਾਂ ਅਸੀਂ ਇਹੀ ਕਹਿਣਾ ਤੂੰ ਪਾਗਲ ਹੈ। ਸੋ ਉਹ ਸਾਰਾ ਟੋਬਾ ਟੇਕ ਸਿੰਘ ਘੁੰਮਦਾ ਹੀ ਪਾਗਲਾਂ ਦੇ ਦੁਆਲੇ ਹੈ ਕਿ ਬਈ ਲਾਹੌਰ ਮੈਂਟਲ ਹਸਪੀਟਲ ਦੇ ਪਾਗਲ ਔਰ ਅੰਮ੍ਰਿਤਸਰ ਦੇ ਔਰ 47 ਹੋ ਗਿਆ, ਔਰ ਉਹ ਪਾਗਲ ਕਿਵੇਂ ਰਿਐਕਟ ਕਰ ਰਹੇ ਨੇ। ਕੋਈ ਮਿਸਟਰ ਜਿਨਾ ਬਣ ਗਿਆ, ਕੋਈ ਮਾਸਟਰ ਤਾਰਾ ਸਿੰਘ ਬਣ ਗਿਆ, ਕੋਈ ਨਹਿਰੂ ਬਣਿਆ, ਪਾਗਲ ਆਪਸ ਰੋਲ ਕਰ ਰਹੇ ਨੇ, ਕੋਈ ਦਰਖਤ ਤੇ ਚੜ ਗਿਆ, ਕੋਈ ਦੂਜਾ ਉਤੋਂ ਲੈਕਚਰ ਕਰ ਰਿਹਾ, ਉਹ ਇੱਕ ਦੂਜੇ ਨੂੰ ਪੁੱਛ ਰਹੇ ਨੇ ਤੂੰ ਦੱਸ ਕਿੱਥੇ ਜਾਣਾ ਹੈ ਹਿੰਦੁਸਤਾਨ। ਉਹ ਜਿਹੜਾ ਇੱਕ ਸਿੱਖ ਜਿਹੜਾ ਉਸ ਪਾਗਲ ਖਾਨੇ 'ਚ ਹੈ ਟੋਬਾ ਟੇਕ ਸਿੰਘ ਦਾ ਰਹਿਣ ਵਾਲਾ, ਉਹ ਆਪਣਾ ਹੀ ਮਨੂੰ ਕਰਕੇ ਕਹਿੰਦਾ ਟੋਬਾ ਟੇਕ ਸਿੰਘ। ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਉਹ ਕਿ ਵੀ ਇਹ ਕੀ ਹੈ। ਔਰ ਫਿਰ ਉਹ ਇੱਕ ਕਹਾਣੀ ਜਿਹੜੀ ਬਿਲਟ ਹੁੰਦੀ ਹੈ ਕਿ ਇਵੈਂਚੁਅਲੀ ਉਹ ਪਾਗਲ ਵੀ ਵੰਡੇ ਜਾਂਦੇ ਨੇ, ਕਿਉਂਕਿ ਉਹ ਅੰਮ੍ਰਿਤਸਰ ਦੇ ਮੈਂਟਲ ਹਸਪੀਟਲ ਵਾਲੇ ਕਹਿੰਦੇ ਜਿਹੜੇ ਮੁਸਲਮਾਨ ਪਾਗਲ ਨੇ ਉਹ ਪਾਕਿਸਤਾਨ ਭੇਜੋ, ਤੇ ਜਿਹੜੇ ਹਿੰਦੂ ਤੇ ਸਿੱਖ ਪਾਗਲ ਨੇ ਉਹ ਲਾਹੌਰ ਦੇ ਪਾਗਲਖਾਨੇ 'ਚੋਂ ਅੰਮ੍ਰਿਤਸਰ ਭੇਜੋ। ਔਰ ਉਹਦੇ 'ਚ ਉਹ ਕਿਵੇਂ, ਮੈਂ ਉਹ ਸਾਰਾ ਨਹੀਂ ਲੈਣਾ ਚਾਹੁੰਦਾ, ਕਿ ਕਿਵੇਂ ਉਹ ਇਵੈਂਚੁਅਲੀ ਉਸ ਵਾਘਾ ਬਾਰਡਰ ਦੇ ਉੱਤੇ ਆ ਕੇ ਜਦੋਂ ਉਹਨੂੰ ਉਹ ਖੜਾ ਹੀ ਰਹਿੰਦਾ ਸੀ, ਕਦੇ ਪੈਂਦਾ ਨਹੀਂ ਸੀ, ਲੰਮਾ ਨਹੀਂ ਸੀ ਪੈਂਦਾ, ਔਰ ਸਾਰਾ ਦਿਨ ਆਪਣਾ ਉਹ ਟੋਬਾ ਟੇਕ ਸਿੰਘ ਕਹੀ ਜਾਂਦਾ, ਔਰ ਉਹ ਹਮੇਸ਼ਾ ਪੁੱਛਦਾ ਸੀ ਟੋਬਾ ਟੇਕ ਸਿੰਘ ਕਿੱਥੇ ਹੈ, ਕਿੱਥੇ ਆ ਉਹ। ਔਰ ਉਹ ਆ ਕੇ ਉੱਥੇ ਬਾਰਡਰ ਤੇ ਜਦੋਂ ਉਹਨੂੰ ਇੱਧਰ ਕਰਨ, ਉਹ ਕਹਿੰਦਾ ਵੀ ਨਹੀਂ, ਉਹ ਆਪਣਾ ਅੱਡੀ ਗੱਡ ਦਿੰਦਾ, ਔਰ ਉਹ ਵੀ ਕਹਿੰਦੇ ਨੇ ਵੀ ਜਾਣ ਦਿਓ ਸਵੇਰੇ ਦੇਖਿਆ ਜਾਏਗਾ। ਔਰ ਸਵੇਰੇ ਜਿਹੜਾ ਹੈ ਉਹਦੀ ਡੈੱਡ ਬਾਡੀ ਜਿਹੜੀ ਕਿ ਉਸ ਨੋ ਮੈਨਸ ਲੈਂਡ ਦੇ ਉੱਤੇ ਪਈ ਹੋਈ ਹੈ। ਔਰ ਇਹ ਜਿਹੜਾ ਪਾਰਟ ਸੀ, ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜਿਹੜੇ ਉਸ ਦੌਰ ਦੇ ਵਿੱਚ ਵੀ ਸੀ, ਉਹਨਾਂ ਉਹ ਸਮਝਣ ਤੋਂ ਆਕੀ ਨਹੀਂ ਸੀ ਆ ਰਹੀ ਸੀ ਕਿ ਵੀ ਇਹ ਕੀ ਹੋ ਰਿਹਾ ਕੀ ਹੈ। ਔਰ ਮੈਂ ਇਹ ਸਮਝਦਾ ਵੀ ਅਸੀਂ ਜਜ਼ਬਾਤੀ ਲੋਕ, ਜਜ਼ਬਾਤੀ ਕੌਮ, ਜਜ਼ਬਾਤੀ ਪੰਜਾਬੀ ਉਸ ਖਤਰਨਾਕ ਖੇਡ ਦੇ ਵਿੱਚ ਫਸੇ, ਜਿਹੜੀ ਖੇਡ ਜਿਨ੍ਹਾਂ ਨੇ ਖੇਡੀ ਉਹਨਾਂ ਦਾ ਇੱਕ ਆਪਣਾ ਐਂਗਲ ਸੀ। ਪਰ ਅਸੀਂ ਇੱਕ ਪਾਸੇ ਉਸ ਖੇਡ ਦੇ ਵਿੱਚ ਵੀ ਸਾਡੀ ਤਹਿਜ਼ੀਬ, ਜੇ ਅਸੀਂ ਗੱਲ ਕਰੀਏ ਤਾਂ ਡਿਵੀਜ਼ਨ ਪੰਜਾਬ ਦੀ ਹੁੰਦੀ ਹੈ, ਔਰ ਫਿਰ ਇਹੀ ਜਿਨ੍ਹਾਂ ਨੇ ਇਹ ਇਸ ਪਾਸੇ ਵੱਲ ਤੋਰਿਆ, ਜਿਨ੍ਹਾਂ ਦੀਆਂ ਮਾੜੀਆਂ ਸੋਚਾਂ ਨੇ, ਮਾੜੀਆਂ ਨੀਤੀਆਂ ਨੇ, ਉਹਨਾਂ ਨੇ ਇਹਨਾਂ 72 ਸਾਲਾਂ 'ਚ ਵੀ ਯਕੀਨੀ ਬਣਾਇਆ ਹੋਇਆ ਕਿ ਇਹ ਸਾਂਝ ਪ੍ਰਫੁੱਲਤ ਨਾ ਹੋਏ। ਦੁਨੀਆ ਅੱਜ ਵੀ ਬਰਲਿਨ ਵਾਲ ਦੀ ਬੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਕਿ ਜੀ ਬਰਲਿਨ ਵਾਲ ਕਿਵੇਂ ਰੀਗਨ ਨੇ ਕਿਹਾ ਸੀ ਦਿਸ ਇਜ਼ ਆਇਰਨ ਕਰਟਨ, ਔਰ ਅੱਜ ਟੁੱਟ ਗਈ। ਪਰ ਕਿੰਨੇ ਕਿ ਇਸ ਦੇ ਉੱਤੇ ਇੰਟਰਨੈਸ਼ਨਲ ਕਮੈਂਟੇਟਰ ਕਮੈਂਟਰੀ ਕਰਦੇ ਨੇ ਕਿ ਦੋਵਾਂ ਪੰਜਾਬਾਂ ਦੇ ਵਿਚਾਲੇ ਜਿੱਥੇ ਕਿ ਇੱਕ ਦੋਸਤਾਨਾ ਸਬੰਧ ਬਣ ਸਕਦੇ ਨੇ, ਕਿਵੇਂ ਕੰਡਿਆਲੀ ਤਾਰ ਲਾਈ ਹੋਈ ਹੈ, ਕਿਵੇਂ ਉਹਦੇ 'ਚ ਕਰੰਟ ਛੱਡਿਆ ਹੋਇਆ ਹੈ, ਕਿਉਂਕਿ ਇਹਨਾਂ ਦੀ ਜ਼ਹਿਨੀਅਤ ਨੇ ਪਾਕਿਸਤਾਨ ਨੂੰ ਐਕਸੈਪਟ ਹੀ ਨਹੀਂ ਕੀਤਾ। ਕਿਉਂਕਿ ਅੱਜ ਵੀ ਜਦੋਂ ਅਖੰਡ ਭਾਰਤ ਔਰ ਦੂਸਰੀ ਗੱਲ ਹੁੰਦੀ ਹੈ, ਔਰ ਜਿਸ ਕਿਸਮ ਦਾ ਮਾਹੌਲ ਇਹਨਾਂ ਨੇ ਸਿਰਜਿਆ, ਔਰ ਫਿਰ ਉਹਦੇ 'ਚ ਜੇ ਪੰਜਾਬ ਦੀ ਸਾਂਝਾਂ ਦੀ ਗੱਲ ਹੋਏ ਤੇ ਫਿਰ ਇਹਨਾਂ ਨੂੰ ਲੱਗਦਾ ਵੀ ਇਹ ਤਾਂ ਫਿਰ ਇਕੱਠੇ ਹੋ ਜਾਣਗੇ ਸਿੱਖ ਔਰ ਮੁਸਲਮਾਨ। ਸੋ ਇਹ ਇੱਕ ਪਾਰਟ ਜਿਹੜਾ ਮੈਂ ਸਮਝਦਾ ਵੀ ਅਸੀਂ ਉਹਨਾਂ ਸਾਰਿਆਂ ਨੂੰ ਜਿਹੜੇ ਉਹ ਸਾਰੇ ਦਾ ਵਿਕਟਮ ਹੋਏ ਔਰ ਅੱਜ ਵੀ ਹੋ ਰਹੇ ਨੇ। ਦੂਸਰਾ ਪਾਰਟ ਕਾਲਾ ਦਿਨ, ਔਰ ਅਕਸਰ ਕਿਉਂਕਿ ਅੱਜ ਹੀ ਜੋ ਇਹ ਪ੍ਰੋਗਰਾਮ ਖਤਮ ਹੋਏਗਾ 9 ਤੋਂ 10 ਵਜੇ 1 ਘੰਟੇ ਦੀ ਸਾਡੀ ਪੈਨਲ ਡਿਸਕਸ਼ਨ, ਜਿਸ ਦੇ ਵਿੱਚ ਕਸ਼ਮੀਰੀ ਨੇਤਾ ਸਰਦਾਰ ਸਵਾਰ ਖਾਨ ਜਿਹੜੇ ਕਿ ਆਜ਼ਾਦ ਕਸ਼ਮੀਰ ਤੋਂ ਨੇ, ਉਹ ਮੇਰੇ ਨਾਲ ਹੋਣਗੇ ਪੈਨਲ ਦੇ ਵਿੱਚ, ਅਮਰਵੀਰ ਸਿੰਘ ਕੰਡਕਟ ਕਰਨਗੇ। ਸੋ ਬਹੁਤ ਸਾਰੇ ਜਿਹੜੇ ਹਿਸਟੋਰੀਕਲ ਔਰ ਕੇਸ ਹੈ, ਸਿੱਖਾਂ ਦਾ ਕੇਸ ਕੀ ਸੀ ਜਾਂ ਕਸ਼ਮੀਰ ਦਾ ਕੇਸ ਕੀ ਹੈ, ਉਸ ਡਿਸਕਸ਼ਨ ਦਾ ਹਿੱਸਾ ਹੋਏਗਾ। ਸੋ ਇਹ ਮੈਂ ਇੱਕ ਤਾਕੀਦ ਵੀ ਕਰਾਂਗਾ ਵੀ ਸਾਡੇ ਦਰਸ਼ਕ ਜੁੜੇ ਰਹਿਣ, ਔਰ ਮੈਂ ਜਿਹੜਾ ਉਸ ਸਾਰੇ ਪਾਰਟ ਦੇ ਉੱਤੇ ਜਿਹੜਾ ਕਿ ਵੀ ਕੀ ਸਾਡਾ ਕੇਸ ਹੈ, ਸੋ ਮੈਂ ਉਹਦੇ ਵੇਰਵੇ ਵਿੱਚ ਨਹੀਂ ਜਾਵਾਂਗਾ, ਉਹਨੂੰ ਮੈਂ ਕੁਝ ਕਰ ਵੀ ਡਿਸਕਸ ਕੀਤਾ ਸੀ। ਲੇਕਿਨ ਜ਼ਾਹਰ ਹੈ ਕਿ ਜਦੋਂ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਹਾਂ, ਇਹ ਨਹੀਂ ਹੈ ਜਦੋਂ
ਸਕੁਅਰ ਦੇ ਵਿੱਚ ਲੰਡਨ ਦੇ ਵਿੱਚ ਰੈਲੀ ਹੁੰਦੀ ਹੈ ਟ੍ਰੈਫਲਗਾਰ ਸਕੁਅਰ 'ਚ, ਜੀ ਉੱਥੋਂ ਦੇ ਸਿਆਸਤਦਾਨ ਉਹਨਾਂ ਦੇ ਚੀਫ ਮਿਨਿਸਟਰ ਤੋਂ ਲੈ ਕੇ ਅੱਪਰ ਤੱਕ ਇਹ ਕਹਿੰਦੇ ਨੇ ਬਾਹਰਲੇ ਸਿੱਖ, ਡਾਇਸਪੋਰਾ ਸਿੱਖ, ISI ਦੇ ਏਜੰਟ ਸਿੱਖ। ਪਰ ਮੈਸੇਜ ਉਹਨਾਂ ਨੂੰ ਅਸੀਂ 13 ਅਗਸਤ ਦੀ ਗੱਲ ਵੀ ਕੀਤੀ ਕਿ ਚੰਡੀਗੜ੍ਹ ਦੇ ਵਿੱਚ ਦਲ ਖਾਲਸਾ ਨੇ ਆਪਣੀ 40ਵੀਂ ਜਿਹੜੀ ਹੈ ਉਹ ਫਾਊਂਡੇਸ਼ਨ ਡੇ ਉਸ ਨੂੰ ਮਨਾਇਆ। ਉਸ ਵੀ ਵੱਡੀ ਗਿਣਤੀ 'ਚ ਪਾਰਟਿਸਪੈਂਟ ਸੀ ਔਰ ਉਹਦੇ 'ਚ ਵੀ ਜਿਹੜੇ ਰੈਜ਼ੋਲੂਸ਼ਨ ਸੀ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਸੀ। ਔਰ ਇੱਕ ਖਬਰ ਜਿਹੜੀ ਅੱਜ ਆਲਮੋਸਟ ਜਿਹੜਾ ਕਾਫੀ ਵੈਬਸਾਈਟਸ ਨੇ ਕੈਰੀ ਕੀਤੀ ਹੈ ਉਹ ਮੋਗੇ ਦੇ ਹਵਾਲੇ ਨਾਲ ਹੈ। ਸਿੱਖ ਫਰੀडम ਗਰੁੱਪਸ observe 15th August as Black Day in Moga। ਔਰ ਦਰਸ਼ਕ ਤਸਵੀਰਾਂ ਦੇਖ ਸਕਦੇ ਨੇ ਔਰ ਉਹਦੇ ਤੇ ਸਕਰੀਨ ਦੇ ਉੱਤੇ ਉਹਨਾਂ ਨੇ ਕਿਹਾ hundreds of activists of Dal Khalsa and representatives of other religio political Sikh bodies held a 2-hour demonstration at the main bus roundabout followed by a march to local Gurdwara। bus stand ਤੋਂ ਉਹਨਾਂ ਨੇ ਸ਼ੁਰੂ ਕੀਤਾ ਔਰ ਗੁਰਦੁਆਰਾ ਸਾਹਿਬ ਤੱਕ ਗਏ ਔਰ carrying black flags, banners and placards the young demonstrators chanted slogans like Sikhs want Azadi from India and denounce the Indian state for oppressing Sikhs and others। ਹੁਣ ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜੀ ਇੱਥੇ ਰੌਲਾ ਪਾਉਂਦੇ ਉੱਥੇ ਤੁਹਾਡੇ ਮੋਗੇ 'ਚ ਬੈਠ ਕੇ ਸੈਂਕੜੇ ਯੰਗ, ਅੱਗੇ ਤਾਂ ਹੁੰਦਾ ਨਾ ਬਹੁਤੇ ਜੀ ਚਿੱਟੀਆਂ ਦਾੜੀਆਂ ਵਾਲੇ ਆ ਗਏ ਤਾਂ ਪੁਰਾਣੇ ਹੀ ਨੇ ਦੌੜੇ ਹੋਏ ਖਾਲਿਸਤਾਨੀ। ਪਰ ਅੱਜ ਅਸੀਂ ਦੇਖਦੇ ਹਾਂ ਇਹੀ ਜਿਹੜੀ ਲੰਡਨ ਰੈਲੀ ਸੀ ਉਹਦੇ 'ਚ ਵੀ ਵੱਡੀ ਗਿਣਤੀ 'ਚ ਯੰਗਸਟਰ ਸੀ ਔਰ ਇਸ 'ਚ ਇਹਨਾਂ ਦਾ ਮੀਡੀਆ ਦਾ ਹੀ ਕਹਿਣਾ ਕਿ ਵੱਡੀ ਗਿਣਤੀ ਯੰਗਸਟਰ ਸ਼ਾਮਲ ਹੋਏ। The demonstrators held banners which stated that the then Sikh leaders' decision to join India was a huge blunder, making a special note of the trial of 2 hijackers after 37 years। A placard was critical of the Indian justice system। ਹੁਣ ਜਿਹੜੇ 2 ਹਾਈਜੈਕਰ ਸੀ ਇਧਰ ਉਹਨਾਂ ਨੇ 14 ਸਾਲ ਪੂਰੀ ਸਜ਼ਾ ਕੀਤੀ ਪਾਕਿਸਤਾਨ 'ਚ, ਹੁਣ ਜਿਹੜਾ 37 ਸਾਲ ਬਾਅਦ ਦਿੱਲੀ ਦੇ ਕੋਰਟ ਨੇ ਫਿਰ ਉਹਨਾਂ ਦੋਨਾਂ ਦੇ ਖਿਲਾਫ ਜਿਹੜਾ ਉਸ ਦੇ ਉੱਤੇ ਫੈਸਲਾ ਦੇਣਾ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਇਸ ਨੂੰ ਪੁਆਇੰਟ ਆਊਟ ਕਰਦਾ ਵੀ ਬੈਨਰ ਹੈ। ਫਿਰ ਉਹਨਾਂ ਨੇ ਕਿਹਾ ਐਡਰੈਸਿੰਗ ਦਾ ਗੈਦਰਿੰਗ ਪਾਰਟੀ ਹੈਡ ਹਰਪਾਲ ਸਿੰਘ ਚੀਮਾ ਸੈਡ it has been 71 long years since India got freedom but nothing has changed for Sikhs and other religious and ethnic minorities। ਕਿ ਸਾਡੇ ਲਈ ਕੁਝ ਵੀ ਨਹੀਂ ਬਦਲਿਆ, 71 ਸਾਲ ਹੋ ਗਏ ਨੇ ਔਰ ਉਹਨਾਂ ਨੇ ਜਿਹੜਾ ਸਾਰਾ ਫਿਰ ਗਲੋ ਆਫ ਫਰੀडम ਔਰ ਜੋ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਸਾਰੇ ਤੋਂ ਵਾਂਝਾ ਰੱਖਿਆ ਗਿਆ ਔਰ ਇਸ ਦੇ ਨਾਲ ਹੀ ਈਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਵੀ ਇਸ ਸਾਰੇ ਦੇ ਵਿੱਚ ਲਿਆਂਦਾ ਗਿਆ ਕਿ ਕਿਵੇਂ ਅੱਜ ਸਾਡੇ ਇਸ਼ਟ ਵੀ ਇੱਥੇ ਸੁਰੱਖਿਅਤ ਨਹੀਂ ਨੇ ਔਰ ਇਹੀ ਹੋਰਨਾਂ ਦੇ ਵੀ ਸਾਰਿਆਂ ਦੇ ਸਟੇਟਮੈਂਟਸ ਨੇ ਔਰ ਕਾਫੀ ਇਸ ਦੇ ਵਿੱਚ ਵੱਡੀ ਪਾਰਟਿਸਿਪੇਸ਼ਨ ਸੀ। ਔਰ ਇੱਕ ਪਾਸੇ ਅਸੀਂ ਇਹ ਦੇਖਦੇ ਕਿ ਇਹ ਗੱਲ ਇਹਨਾਂ ਦਾਅਵਿਆਂ ਨੂੰ ਝੁਠਲਾਉਂਦੀ ਹੈ ਕਿ ਵੀ ਉੱਥੇ ਕੋਈ ਜਿਹੜਾ ਹੈ ਉਹ ਖਾਲਿਸਤਾਨ ਨਹੀਂ ਮੰਗਦਾ ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਨਰਿੰਦਰ ਮੋਦੀ 56 ਇੰਚ ਦੀ ਛਾਤੀ ਔਰ ਦਿੱਲੀ ਦੇ ਲਾਲ ਕਿਲੇ ਤੇ ਮੁਗਲਾਂ ਦੇ ਬਣਾਏ ਲਾਲ ਕਿਲੇ ਤੇ ਉਹ ਕਹੀ ਜਾਣਗੇ ਤਾਜ ਮਹਿਲ ਤਾਜੋ ਮੰਦਰ ਸੀ ਅਜੇ ਹੁਣ ਰੈੱਡ ਫੋਰਟ ਦਾ ਮੰਦਰ ਵੀ ਭਾਈ ਇਹ 5ਵਾਂ ਉਹਦਾ ਲੈਕਚਰ ਹੈ 2014 ਤੋਂ ਬਾਅਦ ਜਦੋਂ ਦਾ ਬਣਿਆ। ਤੁਸੀਂ ਕਿਸੇ ਬਿਰਲਾ ਮੰਦਰ ਤੇ ਚੜ੍ਹ ਕੇ ਦਿਆ ਕਰੋ ਨਹੀਂ ਜਾਂ ਤੁਸੀਂ ਕਿਸੇ ਹੋਰ ਆਪਣੇ ਜਾਓ ਜਿੱਥੇ ਕਿ ਤੁਹਾਨੂੰ ਲੱਗਦਾ ਵੀ ਇਹ ਨਹੀਂ ਤੁਸੀਂ ਉਹ ਮੁਗਲਾਂ ਦੇ ਬਣਾਏ ਲਾਲ ਕਿਲੇ ਤੇ ਖਲੋ ਕੇ ਜਿਹੜਾ 56 ਇੰਚ ਦੀ ਛਾਤੀ ਸਿਰ ਦੇ ਉੱਤੇ ਉਹ ਰਾਜਸਥਾਨੀ ਤੇ ਫਲਾਣੀ ਸਟਾਈਲ ਦੀ ਪੱਗ ਤੇ ਇਹ 80 ਮਿੰਟ ਬੋਲਦਾ ਰਿਹਾ ਔਰ ਇਹ ਸਾਰੇ ਮੀਡੀਆ ਨੇ ਕਿਹਾ ਵੀ ਸਿਰਫ ਉਹ ਬ੍ਰੈਕ ਕਰ ਰਿਹਾ ਸੀ ਜੀ ਮੇਰੀ ਸਰਕਾਰ ਨੇ ਆਹ ਕੀਤਾ ਉਹ ਸਭ ਇਲੈਕਸ਼ਨ ਲੈਕਚਰ ਸੀ ਔਰ ਨਵੇਂ ਵਾਅਦੇ ਵੀ ਕੀਤੇ ਕਿ ਜੀ ਅਸੀਂ 50 ਕਰੋੜ ਲੋਕਾਂ ਨੂੰ ਜਿਹੜੀ ਹੈਲਥ ਇੰਸ਼ੋਰੈਂਸ ਦੇਵਾਂਗੇ ਇਹ ਸਭ ਤੋਂ ਵੱਡੀ ਦੁਨੀਆ ਦੀ ਜਿਹੜੀ ਹੈ ਇੰਸ਼ੋਰੈਂਸ ਬਣ ਗਈ ਹੈ। फिर कहता है भी कोई भी लड़का या लड़की उनको स्पेस में भी भेजेंगे ऊपर भी। वो अमरवीर सिंह जोक कर रहे थे कहते जी धरती दी समस्यावां दा हल हो गई है हुण स्पेस ते जाना। फिर असी जी कमीशन जिहड़ा बीबियां ने उन्होंने असी जिहड़े एमरजेंसी शॉर्ट सिलेक्शन कमीशन है उन्होंने परमानेंट कमीशन दे देंगे। इस तो बिना मतलब उसकी सारी 80 मिनट उन्हें ਜ਼ਾਇਆ ਕੀਤੇ ਔਰ ਇਸ ਸਾਰੇ ਜੋ ਜੇ ਕੱਢਣਾ ਹੋਏ ਤਾਂ ਸਾਰਾ ਮੀਡੀਆ ਸਟੋਰੀ ਕੱਢਦੇ ਆ ਆਹੀ ਕਹਿੰਦਾ ਹੈ ਕਿ ਜੀ ਇਹ ਹੋਇਆ ਔਰ ਕਹਿੰਦਾ ਜੀ ਸਾਡੇ ਮੇਰੇ ਨਿਗਰਾਨੀ ਦੇ ਥੱਲੇ ਦੇਖੋ ਕਿੰਨੀ
ਤਰੱਕੀ ਹੋਈ, ਮੈਂ 90,000 ਕਰੋੜ ਰੁਪਈਆ ਬਚਾ ਦਿੱਤਾ ਹੈ, ਜਿਹੜਾ ਕਿ ਟੈਕਸ ਚੋਰੀ ਦਰੋਂ ਉਹਨਾਂ ਨੇ ਕਿਸੇ ਨੇ ਨਹੀਂ। ਕੱਲ ਮੈਨੂੰ ਇੱਕ ਸੱਜਣ ਫੋਨ ਤੇ ਮੇਰੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਜੀ ਜਦੋਂ ਪੁਰਾਣੇ ਜ਼ਮਾਨੇ 'ਚ ਜੀ ਬਾਦਸ਼ਾਹਾਂ ਦੇ ਅਗੇਂਸਟ ਜਿਹੜੇ ਰਾਈਵਲ ਹੁੰਦੇ ਸੀ, ਬਗਾਵਤ ਕਰਦੇ ਸੀ, ਉਹ ਇਹ ਕੰਮ ਕਰਦੇ ਸੀ ਕਿ ਖਜ਼ਾਨਾ ਲੁੱਟਦੇ ਸੀ ਪਹਿਲਾਂ, ਕਿਉਂਕਿ ਉਹਦੇ ਦੋ ਫਾਇਦੇ ਸੀ। ਇੱਕ ਤਾਂ ਬਗਾਵਤ ਜਾਰੀ ਰੱਖਣ ਲਈ ਉਹਨਾਂ ਕੋਲ ਸਾਧਨ ਹੁੰਦੇ ਸੀ ਜੀ, ਤੇ ਦੂਸਰਾ ਇਹ ਵੀ ਜਿਹੜੀ ਸਰਕਾਰ ਕੋਲ ਖਜ਼ਾਨਾ ਨਹੀਂ ਸੀ ਪਹੁੰਚਦਾ, ਪੈਸੇ ਨਹੀਂ ਸੀ ਪਹੁੰਚਦੇ, ਉਹ ਆਪਣੇ ਸਿਪਾਹੀਆਂ ਦੀ ਦੂਜਿਆਂ ਦੀ ਤਨਖਾਹ ਨਹੀਂ ਸੀ ਦੇ ਸਕਦੇ, ਬਦਅਮਨੀ ਹੁੰਦੀ ਸੀ। ਤੇ ਕਹਿੰਦੇ ਵੀ ਤੁਸੀਂ ਇਹਨਾਂ ਦਾ ਦੇਖੋ ਕਿਵੇਂ ਸਿਆਣਪ ਨਾਲ ਸਾਰਾ ਖਜ਼ਾਨਾ ਲੁੱਟ ਲਿਆ, ਕੋਈ ਕਿੰਨੇ ਹਜ਼ਾਰ ਕਰੋੜ ਲੈ ਕੇ, ਕੋਈ ਨੀਰਵ ਮੋਦੀ ਇੱਧਰ ਨੂੰ ਚੜ ਗਿਆ, ਕੋਈ ਲਲਿਤ ਮੋਦੀ ਇੱਧਰ ਨੂੰ ਚੜ ਗਿਆ। ਕਹਿੰਦੇ ਇਹ ਸਭ ਮਿਲਜੋ, ਮੈਂ ਹਾਲਾਂਕਿ ਸਾਨੂੰ ਪਤਾ ਹੈ ਵੀ ਇਹਦੇ ਯਾਰ ਨੇ ਮੋਦੀ ਦੇ ਔਰ ਸਾਰਾ ਇਹਨਾਂ ਦੇ ਮਿਲੀ, ਪਰ ਇਹ ਐਂਗਲ ਪਹਿਲੀ ਵਾਰ ਉਹ ਕਹਿੰਦੇ ਜੀ ਉਹਨਾਂ ਨੇ ਇਹ ਜਾ ਰਿਹਾ ਦੇਸ਼, ਉਹਨਾਂ ਨੇ ਵੀ ਕਹਿੰਦੇ ਉਹ ਜਦੋਂ ਉਹ ਖਜ਼ਾਨੇ ਲੁੱਟਦੇ ਸੀ ਬਗਾਵਤ ਵਾਲੇ, ਇਹਨਾਂ ਨੇ ਆਪ ਹੀ ਖਜ਼ਾਨਾ ਜਿਹੜਾ ਉਹ ਸੇਫ ਥਾਵਾਂ ਤੇ ਭੇਜ ਦਿੱਤਾ ਔਰ ਇਹ ਉਹਨਾਂ ਨੇ ਹੁਣ ਬਾਹਰੋਂ ਹੀ ਵਰਤਣਾ। ਉਹ ਤਾਂ ਇਹ ਕਹਿ ਰਹੇ ਸੀ ਕਿ ਹੁਣ ਸਿੱਖਾਂ ਦੇ ਖਿਲਾਫ ਬਹੁਤ ਜਿਹੜਾ ਵੱਡੇ ਅਮਾਉਂਟ 'ਚ ਪੈਸਾ ਪੰਪ ਇਨ ਹੋਏਗਾ। ਸੋ ਇਹ ਕਹਿ ਰਿਹਾ ਮੈਂ 90,000 ਕਰੋੜ ਬਚਾਤਾ ਹੈ, ਹਾਲਾਂ ਅੱਜ $1 ਦੇ 72 ਰੁਪਏ ਦੇ ਬਰਾਬਰ ਹੋ ਗਿਆ ਰੁਪਈਆ, ਕਿਸੇ ਨੂੰ ਭੇਜ ਦੇਣਾ ਵੈਸੇ। ਸੋ ਕੁੱਲ ਮਿਲਾ ਕੇ ਜਿਹੜਾ ਇੱਕ ਪਾਸਾ ਇਹ ਸੀ, ਔਰ ਮੈਂ ਇਸ ਸੈਗਮੈਂਟ ਨੂੰ ਕਨਕਲੂਜਨ ਵੱਲ ਜਾਂਦੇ ਆ, ਜਿਹੜਾ ਜਿਵੇਂ ਮੈਂ ਭੈਣ ਜੀ ਅਮਨਜੋਤ ਕੌਰ ਉਹਨਾਂ ਦਾ ਜ਼ਿਕਰ ਕੀਤਾ, ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਇਹਨਾਂ 24 ਘੰਟਿਆਂ ਦੇ ਵਿੱਚ ਜਿਹੜੀ ਹੈ ਇਹ 9th ਸ਼ਾਇਦ ਈਮੇਲ ਹੈ, ਔਰ ਪਰ ਜੋ ਵੀ ਤੁਸੀਂ ਲਿਖਦੇ ਹੋ ਉਹ ਹਰ ਲਫ਼ਜ਼ ਗੁਣਕਾਰੀ ਹੈ, ਫਾਇਦੇਮੰਦ ਹੈ, ਔਰ ਉਸ ਦੇ ਲਈ ਤੁਹਾਡਾ ਸ਼ੁਕਰੀਆ। ਸੋ ਉਹਦਾ ਜਿਹੜਾ ਸਵਾਲ ਇਹਨਾਂ ਨੇ ਵੀ ਚੁੱਕਿਆ, ਕਿਉਂਕਿ ਅਸੀਂ ਅੱਜ ਬਲੈਕ ਡੇ ਦੀ ਗੱਲ ਕਰ ਰਹੇ ਹਾਂ, ਧੋਖਾ ਦਿਵਸ ਦੀ ਕਰ ਰਹੇ ਹਾਂ, ਉਹਨਾਂ ਨੇ ਕਿਹਾ ਵੀ ਇੰਨਾ ਕੁਝ ਹੋ ਰਿਹਾ ਸੀ। ਹਿੰਦੂ ਲੀਡਰਸ਼ਿਪ ਜਿਹੜੀ ਹੈ ਉਹ ਭਾਵੇਂ 19ਵੀਂ ਸਦੀ ਦੇ ਅਖੀਰ ਦੀ ਸੀ, ਗਾਂਧੀ ਨੇ 10ਵੇਂ ਪਾਤਸ਼ਾਹ ਬਾਰੇ ਪੈਟਰੀਓਟਿਕ ਮਿਸਗਾਈਡਡ ਪੈਟਰੀਓਟ ਸ਼ਬਦ ਇਸਤੇਮਾਲ ਕੀਤੇ, ਗੁੰਮਰਾਹ ਦੇਸ਼ ਭਗਤ। ਉਹਨੇ ਇਹ ਕਿਹਾ ਜੀ ਕਿ ਗੁਰਮੁਖੀ ਤਾਂ ਇਹ ਦੇਵਨਾਗਰੀ ਹੋਣੀ ਚਾਹੀਦੀ ਹੈ। ਗਾਂਧੀ ਨੂੰ ਸਿੱਖ ਬੀਬੀਆਂ ਦਾ ਕਿਰਪਾਨ ਪਾਉਣਾ ਪਸੰਦ ਨਹੀਂ ਸੀ। ਉਹਨੂੰ ਇਹ ਕਹਿੰਦਾ ਵੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਸਿੱਖ ਆਪਣੇ ਆਪ ਨੂੰ ਅਲੱਗ ਧਰਮ ਕਿਵੇਂ ਕਹਿੰਦੇ ਨੇ, ਮੈਂ ਤਾਂ ਜੋ ਗੁਰੂ ਗ੍ਰੰਥ ਸਾਹਿਬ 'ਚ ਦੇਖਿਆ ਉਹੀ ਰਮਾਇਣ 'ਚ ਹੈ। ਸੋ ਇਹ ਸਾਰੇ ਸਿਗਨਲਸ ਜਿਹੜੇ ਨੇ, ਸਿਗਨਲਸ ਕੀ ਉਹ ਕਲੀਅਰਲੀ ਸਟੇਟ ਕਰ ਰਹੇ ਸੀ ਕਿ ਵੀ ਮੋਤੀ ਲਾਲ ਨਹਿਰੂ ਰਿਪੋਰਟ, ਜਿਹੜਾ ਮੋਤੀ ਲਾਲ ਨਹਿਰੂ ਪ੍ਰੈਜ਼ੀਡੈਂਟ ਸੀ ਕਾਂਗਰਸ ਦਾ 1929 ਚ ਆਈ, ਪੰਜਾਬ ਦੇ ਹਵਾਲੇ ਨਾਲ ਸਿੱਖ ਐਗਜ਼ਿਸਟ ਹੀ ਨਹੀਂ ਸੀ ਕਰਦੇ ਤੇ ਇਹਦੇ ਬਾਵਜੂਦ ਅਸੀਂ ਇਹ ਕਹੀ ਜਾਈਏ ਕਿ ਜੀ ਸਾਡੇ ਨਾਲ ਧੋਖਾ ਤਾਂ ਅਸੀਂ ਖੁਦ ਖਾ ਰਹੇ ਸੀ। ਇਹ ਜਾਣਦਿਆਂ ਹੋਏ ਜਾਂ ਤਾਂ ਪੜ੍ਹਨਾ ਨਹੀਂ ਸੀ ਆਉਂਦਾ, ਇਹ ਵੀ ਨਹੀਂ ਅਸੀਂ ਕਹਿ ਸਕਦੇ ਵੀ ਪੜ੍ਹਨਾ ਨਹੀਂ ਸੀ ਆਉਂਦਾ। ਸਰ ਖੜਕ ਸਿੰਘ ਬਾਰ ਐਟ ਲਾਅ ਚੋਂ ਉਹਨਾਂ ਨੇ ਵਿੱਚੇ ਛੱਡ ਕੇ ਸਿਆਸਤ ਜੁਆਇਨ ਕੀਤੀ ਸੀ। ਮਾਸਟਰ ਤਾਰਾ ਸਿੰਘ ਵੀ ਕੋਈ ਅਨਪੜ੍ਹ ਨਹੀਂ ਸੀ, ਗ੍ਰੈਜੂਏਟ ਸੀ ਖਾਲਸਾ ਕਾਲਜ ਅੰਮ੍ਰਿਤਸਰ ਦਾ। ਸਰਦਾਰ ਬਹਾਦਰ ਮਹਿਤਾਬ ਸਿੰਘ ਉਹਨਾਂ ਦੇ ਵਕੀਲ ਵੀ ਸਨ, ਹੋਰ ਵੀ ਦੂਸਰੇ ਪੜ੍ਹੇ ਲਿਖੇ ਲੋਕ ਸੀ। ਇਹਨਾਂ ਨੂੰ ਇਹ ਸਮਝ ਨਹੀਂ ਸੀ ਵੀ ਕੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਬਟ ਆਈ ਹੈਵ ਰੈਡ ਰਾਈਟਿੰਗਸ ਆਫ ਆਈਡੀਓਲੌਗਸ ਲਾਈਕ ਗਾਂਧੀ, ਵਿਵੇਕਾਨੰਦ, ਸਾਵਰਕਰ, ਔਰਬਿੰਦੋ ਐਟਸੈਟਰਾ and they were all decidedly communal. Hindu nationalists and saw everyone as Hindu or wanted to assimilate them all. They only saw Muslims as other. ਕਿ ਵੀ ਉਹਨਾਂ ਨੇ ਜਦੋਂ ਵੀ ਦੇਖਿਆ ਸਿਰਫ ਮੁਸਲਮਾਨਾਂ ਨੂੰ, ਕਿਉਂਕਿ ਜਦੋਂ ਮੈਂ ਕਿਹਾ ਵੀ ਸਾਵਰਕਰ ਨੇ ਤਾਂ ਕਿਹਾ ਹੀ ਸਭ ਤੋਂ ਪਹਿਲਾਂ ਟੂ ਨੇਸ਼ਨ ਥਿਊਰੀ ਦੀ ਗੱਲ ਹੀ ਸਾਵਰਕਰ ਨੇ ਕੀਤੀ ਜੀ, ਔਰ ਉਹਨਾਂ ਨੇ ਕਿਹਾ ਜੀ ਸਿੱਖਾਂ ਨੂੰ ਕਿਉਂ ਨਹੀਂ ਸੀ ਨਜ਼ਰ ਆ ਰਹੇ। when they hardly mentioned Sikhs anywhere, didn't acknowledge Sikh gurus and Sikh empire, not considered Sikhs an independent, unique religion, and outshed Hindi, Devanagari or Sanskrit, and didn't even acknowledge Punjabi, then what was Sikh leadership of that time smoking? ਮਤਲਬ ਉਹ ਵੀ ਕੀ ਸੁੰਘਿਆ ਹੋਇਆ ਸੀ, ਕੀ ਉਹ ਕਰ ਰਹੇ ਸੀ, ਉਹਨਾਂ ਨੂੰ ਨਸਵਾਰ ਜਾਂ ਕੀ ਉਹਨਾਂ ਦੇ ਦਿਮਾਗਾਂ ਨੂੰ ਚੜਿਆ ਹੋਇਆ ਸੀ ਕਿ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਵੀ ਉਹ ਕੀ ਕਹਿ ਰਹੇ ਨੇ। What were Sikhs of that time thinking? Did they even hear speeches and read writings? Did they not know what was in store? ਕਿ ਉਹ ਲੈਕਚਰ ਨਹੀਂ ਸੀ ਉਹਨਾਂ ਦੇ ਸੁਣਦੇ, ਉਹ ਨਹੀਂ ਸੀ ਦੇਖਦੇ ਵੀ ਉਹਨਾਂ ਦੇ ਲਈ ਅੱਗੋਂ ਕੀ ਆਉਣ ਵਾਲੇ। What was the use of crying betrayal or change of heart late, and why did they believe mere verbal promises and ignored having even written declarations, agreements, pacts? ਕਿ ਜ਼ਬਾਨੀ ਕਲਾਮੀ ਕੋਈ ਲਿਖਤੀ ਕਿਉਂ ਨਹੀਂ, ਔਰ ਉਹ ਕੀ ਕਰ ਰਹੇ ਸੀ, ਉਹ ਕਿਉਂ ਉਹਨਾਂ ਨੂੰ ਇਹ ਨਹੀਂ ਸੀ ਲੱਗਦਾ ਕਿ ਭਾਈ ਅਸੀਂ ਜਿਹੜਾ ਸਿਰਫ ਬਿਲੀਵ ਤੇ ਨਹੀਂ ਸਰਵਾਈਵ ਕਰ। ਐਟ ਲੀਸਟ ਕਸ਼ਮੀਰ ਇਸ਼ੂ ਇਜ਼ ਮੋਰ ਆਫੀਸ਼ੀਅਲ। ਕਸ਼ਮੀਰ ਭਾਵੇਂ ਸ਼ੇਖ ਅਬਦੁੱਲੇ ਨੇ ਵੀ ਆਪਣੇ ਲੋਕਾਂ ਨਾਲ ਗਦਾਰੀ ਕੀਤੀ, ਉਹਨੇ ਵੀ ਨਹਿਰੂ ਦੇ ਟਹਿ ਚੜਿਆ ਔਰ
ਇਹਦੇ ਬਾਵਜੂਦ ਉਹਨੇ ਘੱਟੋ ਘੱਟ ਆਰਟੀਕਲ 370 ਲਿਖਤੀ ਆਪਣਾ ਝੰਡਾ ਸਦਾਰਤ ਕੋਈ ਲਾਅ ਨਹੀਂ ਪਾਸ ਹੋਏਗਾ ਪਾਰਲੀਮੈਂਟ ਭਾਵੇਂ ਮੁੜ ਕੇ ਉਹਨੂੰ ਵੀ ਜੇਲ੍ਹ 'ਚ 15-16 ਸਾਲ ਰੱਖਿਆ ਉਹ ਪਹਿਲਾ ਪ੍ਰਿਜ਼ਨਰ ਆਫ ਕੌਂਸ਼ੀਅੰਸ ਸੀ ਐਮਨੈਸਟੀ ਇੰਟਰਨੈਸ਼ਨਲ ਦਾ ਪਰ ਐਟਲੀਸਟ ਉਸ ਆਧਾਰ ਦੇ ਉੱਤੇ ਹੀ ਜਿਹੜਾ ਕੁਛ ਨਾ ਕੁਛ ਜੇ ਅੱਜ ਵੀ ਸਟਰਗਲ ਕਾਇਮ ਹੈ ਔਰ ਨਹਿਰੂ ਨੇ ਜਿਹੜਾ ਉਹ UN ਸਿਕਿਉਰਿਟੀ ਕਾਉਂਸਲ 'ਚ ਲਿਆ ਪਰ ਸਿੱਖਾਂ ਦੇ ਮਾਮਲੇ 'ਚ ਤਾਂ ਅਸੀਂ ਤੀਸਰੀ ਧਿਰ ਹੋਣ ਦੇ ਬਾਵਜੂਦ ਅਸੀਂ ਐਗਜ਼ਿਸਟ ਨਹੀਂ ਕਰਦੇ ਉਦੋਂ ਵੀ ਨਹੀਂ ਸੀ ਐਗਜ਼ਿਸਟ ਕਰਦੇ ਇਹਨਾਂ ਹਿੰਦੂਆਂ ਦੇ ਲਈ ਔਰ ਇਹਨਾਂ ਦੀ ਲੀਡਰਸ਼ਿਪ ਲਈ ਅੱਜ ਵੀ ਤੁਸੀਂ ਦੇਖੋਗੇ ਕਿ ਵੀ ਸਾਡੇ ਕੋਈ ਐਗਜ਼ਿਸਟੈਂਸ ਹੀ ਨਹੀਂ ਹੈ ਟੁਡੇ ਸਿੱਖਸ ਆਰ ਨਾਟ ਇਵਨ ਮੈਂਸ਼ਨਡ ਔਰ ਰਿਮੈਂਬਰਡ ਇਨ ਐਨੀ ਟੈਕਸਟ ਬੁੱਕ ਔਰ TV show for role as freedom fighters or achievers, nor do Sikhs themselves remember any freedom fighters because these days they are busier crying over hate crimes or 84. ਉਹ ਤਾਂ ਸਾਨੂੰ ਕਰਦੇ ਨਹੀਂ ਮੈਂਸ਼ਨ ਅਸੀਂ ਵੀ ਕਿਉਂਕਿ ਅਸੀਂ ਹੁਣ ਧੋਖਾ ਮਹਿਸੂਸ ਕਰਦੇ ਹਾਂ ਕਿ ਜੀ ਅਸੀਂ ਜੇ ਕਵਾਂਗੇ ਉਹਨਾਂ ਨੇ ਫਿਰ ਉਹ ਪਿਆਰਾ ਸਿੰਘ ਨਿਰਚਲ ਵਾਲੀ ਗੱਲ ਯਾਦ ਆ ਜਾਂਦੀ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਔਰੀ ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ ਹੁਣ ਕੀ ਕਹੀਏ ਕਿ ਜੀ ਅਸੀਂ ਕੁਰਬਾਨੀਆਂ ਕੀਤੀਆਂ ਬਾਜ਼ੀ ਭਾਨੇ ਸ਼ਾਹ ਲੈ ਗਏ ਸੋ ਫਿਰ ਉਹਨਾਂ ਨੇ ਕਿਹਾ ਕਿ ਡੂ ਸਿਕਸ ਵੇਕ ਅਪ ਟੈਂਪਰੇਰਲੀ ਓਨਲੀ ਵੈਨ ਦੇयर ਇਜ਼ ਫਾਇਰ ਐਟ ਦਾ ਡੋਰ ਔਰ ਬੋmbਿੰਗ ਆਫ ਗੁਰਦੁਆਰਾਸ ਕਿ ਅਸੀਂ ਉਦੋਂ ਹੀ ਅੱਬੜਵਾਏ ਉੱਠਦੇ ਆ ਜਦੋਂ ਸਾਡੇ ਦਰਵਾਜ਼ੇ ਤੇ ਬੰਬ ਡਿੱਗ ਪਏ ਜਾਂ ਗੁਰਦੁਆਰੇ ਨੂੰ ਨੁਕਸਾਨ ਹੋਏ what kind of people ignore what is in store and do not anticipate impending danger in advance ਕਿ ਵੀ ਕਿਉਂ ਜੇ ਲੋਕ ਹੁੰਦੇ ਨੇ ਜਿਹੜੇ ਖਤਰਾ ਨਾ ਦੇਖ ਸਕਣ ਔਰ ਉਦੋਂ ਹੀ ਜਾਗਣ ਜਦੋਂ ਕਿ ਬਿਲਕੁਲ ਕੋਈ ਚੀਜ਼ ਸਿਰ ਤੇ ਆ ਕੇ ਡਿੱਗ ਪਈ ਹੈ activities of Congress Hindu Mahasabha RSS Arya Samaj were clear portents their writings are there for anyone to see ਮੈਂ ਵੀ ਜਦੋਂ ਇਹ ਬਿਲਕੁਲ ਜਦੋਂ ਮੈਂ ਦੇਖਦਾ ਕਿ ਵੀ ਐਸਾ ਕੋਈ ਇਹ ਤਾਂ ਨਹੀਂ ਹੈ ਕਿ ਕੋਈ ਉਹਨਾਂ ਨੇ ਨਵੀਂ ਗੱਲ ਕੱਢ ਲਈ ਕਿ ਜੀ ਸਿੱਖਾਂ ਨੂੰ ਉਹਨਾਂ ਨੇ ਕਨਸਟੀਟਿਊਸ਼ਨ ਜਿਹੜਾ ਹਿੰਦੂ ਬਣਾਤਾ ਉਹ ਤਾਂ ਕਹਿ ਹੀ ਰਹੇ ਸੀ ਤੁਹਾਨੂੰ ਹਿੰਦੂ ਜੇ ਤੁਸੀਂ ਦੇਖਣ ਤੋਂ ਇਨਕਾਰੀ ਸੀ ਤੁਹਾਨੂੰ ਲੱਗਦਾ ਸੀ ਕਿ ਨਹੀਂ ਨਹੀਂ ਇਹ ਸਾਨੂੰ ਇਹ ਕਰਤਾ ਉਹ ਤਾਂ ਬੜੇ ਕਲੀਅਰ ਸੀ ਕਿ ਕਿਸ ਡਾਇਰੈਕਸ਼ਨ ਜੋ ਹੈਡ ਕਰ ਰਹੇ ਨੇ as for us now we are humiliated every year as likes of Indra Rajiv Barad KP Gill are listed as icons and heroes in front of our eyes on Indian news channels and we are left to either ignore it or take heart in some dead sick given some shaurya chakkar posthumously second hand embarrassment ਉਹਨਾਂ ਕਿਹਾ ਜੀ ਇੱਕ ਤਾਂ ਹੈ ਹੀ ਹੈ ਫਿਰ ਦੂਜਾ ਇਹ ਹੈ ਵੀ ਅੱਜ ਸਾਡਾ ਕਿਤੇ ਜ਼ਿਕਰ ਨਹੀਂ ਜੇ ਹੈ ਤੇ ਇਹ ਰਾਜੀਵ ਗਾਂਧੀ ਔਰ ਇੰਦਰਾ ਔਰ ਬਰਾੜ KP ਗਿੱਲ ਇਹਨਾਂ ਨੂੰ ਹੀਰੋ ਬਣਾ ਕੇ ਅਵਾਰਡ ਦਿੱਤੇ ਜਾਂਦੇ ਨੇ ਕੋਈ ਭਾਰਤ ਰਤਨ ਬਣਾ ਦਿੱਤਾ ਕੋਈ ਹੋਰ ਬਣਾ ਦਿੱਤਾ ਤੇ ਜਾਂ ਸਾਨੂੰ ਅਸੀਂ ਇਸੇ 'ਚ ਹੀ ਹੁੰਦੇ ਆ ਜੇ ਫਲਾਣਾ ਸਿੱਖ ਮਰਿਆ ਜਿਹੜਾ ਉਹਨੂੰ ਸ਼ੌਰੀਆ ਚੱਕਰ ਦੇ ਦਿੱਤਾ ਔਰ ਇਹ ਅਗਲੀ ਐਮਬੈਰਸਮੈਂਟ ਹੈ ਕਿ ਜਿਹੜੇ ਇੱਕ ਪਾਸੇ ਸਾਡੀ ਹੋਂਦ ਖਤਮ ਹੈ ਔਰ ਫਿਰ ਜਿਨ੍ਹਾਂ ਨੇ ਸਾਨੂੰ ਮਾਰਿਆ ਸਾਡੀ ਡਿਸਟਰਕਸ਼ਨ ਕੀਤੀ ਹੈ ਇੰਦਰਾ ਹੋਏ ਰਾਜੀਵ ਹੋਏ KP ਗਿੱਲ ਹੋਏ ਜੂਨ 84 ਦਾ ਹਮਲਾਵਰ ਬਰਾੜ ਹੋਏ ਇਹ ਸਾਰਿਆਂ ਨੂੰ ਉਹਨਾਂ ਵੱਲੋਂ ਰਿਵਾਰਡ ਦੇਣਾ ਇਹ ਸਾਨੂੰ ਦੂਸਰੀ ਐਮਬੈਰਸਮੈਂਟ ਹੈ ਸੋ ਇਹ ਉਹਨਾਂ ਦੀ ਭੈਣ ਜੀ ਦੀ ਲਿਖਤ ਹੈ ਔਰ ਅਸੀਂ ਸਮਝਦੇ ਹਾਂ ਵੀ ਇਸ ਕਾਲੇ ਦਿਨ ਹਰ ਵਾਰ ਕਿਉਂਕਿ 72 ਸਾਲਾਂ ਤੋਂ ਅਸੀਂ ਇਹ ਵੀ ਇਹਨਾਂ ਦੇ ਹੱਥਾਂ 'ਚ ਗੁਲਾਮੀ ਔਰ ਇਹਨੂੰ ਮੈਂ ਕਨਕਲੂਡ ਕਰਾਂ ਕਿ ਇਸ ਦਾ ਜਵਾਬ ਹੈ ਆਜ਼ਾਦੀ ਬੀਤੇ 47 ਦੇ ਦੌਰ 'ਚ ਸਾਡੀ ਕੋਈ ਸੇ ਨਹੀਂ ਸੀ ਅਸੀਂ ਐਗਜ਼ਿਸਟ ਹੀ ਨਹੀਂ ਸੀ ਕਰਦੇ ਪਰ ਘੱਟੋ ਘੱਟ ਅੱਜ ਸਾਡੇ ਕੋਲ ਹੈ ਵਰਤਮਾਨ ਸਾਡੇ ਕੋਲ ਹੈ ਜੇ ਅੱਜ ਅਸੀਂ 47 ਦੇ ਦੌਰ ਦੀ ਲੀਡਰਸ਼ਿਪ ਨੂੰ ਦੋਸ਼ੀ ਮੰਨ ਰਹੇ ਕਿ ਉਹਨਾਂ ਨੇ ਸਾਨੂੰ ਬੰਨ੍ਹ ਕੇ ਹੱਥ ਪੈਰ ਸਾਡੇ ਬੰਨ੍ਹ ਕੇ ਸਾਨੂੰ ਇਸ ਹਿੰਦੂਤਵਾ ਦੀ ਗੁਲਾਮੀ ਦੇ ਵਿੱਚ ਇਸ ਪੰਜਾਲੀ ਦੇ ਵਿੱਚ ਸਾਨੂੰ ਜਿਹੜਾ ਉਹ ਸਿਰ ਦੇ ਦਿੱਤਾ ਸਾਡਾ ਤੇ ਜੇ ਅਸੀਂ ਅੱਜ ਕੁਝ ਨਾ ਕੀਤਾ ਅਸੀਂ ਆਪਣੇ ਹੱਕਾਂ ਲਈ ਨਾ ਖਲੋਤੇ ਅਸੀਂ ਖਾਲਿਸਤਾਨ ਦੀ ਲਿਬਰੇਸ਼ਨ ਦੇ ਲਈ ਕੰਮ ਨਾ ਕੀਤਾ ਤੇ ਫਿਰ ਇਹੀ ਜਜਮੈਂਟ ਜੇ ਸਾਡੀ ਕੋਈ ਭਵਿੱਖ ਦੀਆਂ ਪੀੜ੍ਹੀਆਂ ਰਹੀਆਂ ਅਦਰਵਾਈਜ਼ ਜੋ ਜਿਸ ਤੇਜ਼ੀ ਦੇ ਨਾਲ ਇਸ ਵੇਲੇ ਹਿੰਦੂਤਵਾ ਦਾ ਦਮਨ ਚੱਕਰ ਉਹਨਾਂ ਦਾ ਆਪਰੇਸ਼ਨ ਦਾ ਵੀਲ ਘੁੰਮ ਰਿਹਾ ਉਹ ਸਭ ਨੂੰ ਧਰੜ ਰਿਹਾ ਔਰ ਇਸ ਦਾ ਇੱਕੋ ਇੱਕ ਜਵਾਬ ਹੈ ਕਿ ਭਾਈ ਅਣਖ ਦੇ ਨਾਲ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਸ਼ਬਦ ਨੇ ਕਿ ਜੇ ਅਣਖ ਨਾਲ ਜਿਉਣਾ ਤੇ ਲੜਨਾ ਪਵੇਗਾ ਸੋ ਸਾਨੂੰ ਬਾਈ ਆਲ ਮੀਨਸ ਪੋਸੀਬਲ ਉਹ ਰੈਫਰੈਂਡਮ ਹੈ ਉਹ ਕੋਈ ਵੀ ਤਰੀਕਾ ਹੈ ਚੁੰਕਾਰਜ਼ ਹਮਾਹੀਲ ਤੇ ਦਰਗੁਜ਼ਸ਼ਤ ਦਾ ਰਸਤਾ ਹੈ ਉਹ ਉੱਥੋਂ ਦੇ ਸਿਸਟਮ 'ਚ ਰਹਿਣ ਵਾਲੇ ਦੇਖਦੇ ਨੇ ਕਿ ਉਹਨਾਂ ਨੇ ਕਿਵੇਂ ਲੜਨਾ ਪਰ ਇਸ ਵੇਲੇ
ਸਿਰ ਜੋੜ ਕੇ ਬੈਠ ਕੇ ਕੌਮ ਨੂੰ ਇਸ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਸਾਂਝਾ ਸੰਘਰਸ਼ ਵਿੱਢਣ ਦੀ ਔਰ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੀ ਤਹਿਜ਼ੀਬ ਦਾ ਕ੍ਰੀਡਲ ਉਹ ਪੰਗੂੜਾ ਉਸ ਨੂੰ ਦਿੱਲੀ ਸਾਮਰਾਜ ਦੇ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਾਉਣਾ ਇਹੀ ਸਾਡੇ ਮਸਲਿਆਂ ਦਾ ਹੱਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।